ਸ਼ੁਰੂਆਤ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਤੇ ਉਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਅਥਾਹ ਕੁਰਬਾਨੀਆਂ ਸ਼ਹਾਦਤਾਂ ਦਾ ਦੌਰ ਸ਼ੁਰੂ ਹੁੰਦਾ ਹੈ। ਅੱਜ ਦੇ ਦਿਨ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ, ਜਿਸ ਨੂੰ ਤੀਜੇ ਘੱਲੂਘਾਰੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਉਹਨਾਂ ਦਿਨਾਂ ਨੂੰ ਕਿਉਂ ਚੁਣਿਆ ਗਿਆ, ਕਿਉਂ ਇੱਕ ਮੁਲਕ ਦੀ ਫੌਜ ਨੂੰ ਉੱਥੋਂ ਦੇ ਇੱਕ ਫਿਰਕੇ ਦੇ ਮੁਕੱਦਸ ਸਥਾਨ ਉੱਤੇ ਆਪਣੇ ਹੀ ਲੋਕਾਂ ਨੂੰ ਮਾਰਨ, ਆਪਣੇ ਹੀ ਲੋਕਾਂ ਨੂੰ ਕੁੱਟਣ, ਆਪਣੇ ਹੀ ਲੋਕਾਂ ਨੂੰ ਕੁਚਲਣ ਦੇ ਲਈ ਭੇਜਿਆ ਗਿਆ। ਇਹ ਸਾਰੇ ਕਾਸੇ ਉੱਤੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਹੋਸਟ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਾਂਝੀ ਸੱਥ। ਜਿਵੇਂ ਆਪਾਂ ਦੱਸਿਆ ਵੀ ਅੱਜ ਦੇ ਜਿਹੜੇ ਦਿਨ, ਜਿਹੜੇ ਜੂਨ 84 ਦਾ ਜਿਹੜਾ ਘੱਲੂਘਾਰਾ ਵਾਪਰਿਆ ਸੀ, ਉਸ ਦੀਆਂ ਇਹ ਉਹਨਾਂ ਦਿਨਾਂ ਦੀਆਂ ਜਿਹੜੀਆਂ ਇਹ ਸ਼ੁਰੂਆਤਾਂ ਆ। ਕਿਸ ਤਰੀਕੇ ਦੇ ਨਾਲ ਅੱਜ ਦੇ ਦਿਨ ਕੀ ਕੁਛ ਜਿਹੜਾ ਉਹ ਵਾਪਰਿਆ ਜੀ। ਸਰਕਾਰੀ ਨਾਮ ਇਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਜਿਹੜਾ ਉਹ ਦਿੱਤਾ ਗਿਆ ਸੀ, ਪਰ ਸਿੱਖਾਂ ਦੇ ਲਈ ਇਹ ਇੱਕ ਘੱਲੂਘਾਰਾ ਸੀਗਾ। ਜਿੱਦਾਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਆਪਾਂ ਸੁਣਦੇ ਪੜ੍ਹਦੇ ਹਾਂ, ਇਸੇ ਤਰੀਕੇ ਦੇ ਨਾਲ ਜੋ ਕਤਲੇਆਮ ਇਸ ਪਹਿਲੋਂ ਜੂਨ ਦੇ ਵਿੱਚ ਤੇ ਫਿਰ ਨਵੰਬਰ ਦੇ ਵਿੱਚ ਤੇ ਉਸ ਤੋਂ ਬਾਅਦ ਕਈ ਸਾਲ ਤੱਕ ਜਿਹੜਾ ਕਤਲੇਆਮ ਚੱਲਦਾ ਰਿਹਾ, ਉਸ ਨੂੰ ਲੈ ਕੇ ਜਿਹੜੀ ਉਹ ਆਪਾਂ ਚੱਲਦੇ ਹਾਂ। ਸੋ ਕਈ ਕਹਿੰਦੇ ਆ ਵੀ ਕਈ ਤਰੀਕੇ ਦੇ ਇਸ ਦੇ ਪਿੱਛੇ ਕਾਰਨ ਰਹੇ ਹੋ ਸਕਦੇ ਆ। ਸਿੱਖਾਂ ਦੇ ਨਾਲ ਜਿਹੜਾ ਵਧੀਕੀ ਕਹਿ ਲਓ ਜਾਂ ਵਿਤਕਰਾ ਕਹਿ ਲਓ, ਇਹ ਅੱਜ ਦਾ ਨਹੀਂ, ਕਦੋਂ ਦਾ ਸ਼ੁਰੂ ਹੋਇਆ। ਪਹਿਲੋਂ ਜਦੋਂ ਖਾਲਸਾ ਰਾਜ ਲਿਆ ਗਿਆ, ਕਿਸ ਤਰੀਕੇ ਦੇ ਨਾਲ ਹਥਿਆਇਆ ਗਿਆ, ਉਹ ਮਨ ਦੇ ਵਿੱਚ ਭਾਵਨਾ ਜਿਹੜੀ ਉਹ ਸੀਗੀ, ਉਹ ਕੜੱਤਣ ਮੂੰਹ ਦੇ ਵਿੱਚ ਸੀਗੀ। ਫਿਰ ਉਸ ਤੋਂ ਬਾਅਦ ਦੇ ਵਿੱਚ ਗੁਰੂ ਘਰਾਂ ਦੇ ਉੱਤੇ ਮਸੰਦਾਂ ਦਾ ਕਬਜ਼ਾ ਹੋਇਆ, ਫਿਰ ਉਸ ਨੂੰ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਆ। ਫਿਰ ਉਸ ਤੋਂ ਬਾਅਦ ਦੇ ਵਿੱਚ 47 ਦੀ ਕਾਲੀ ਵੰਡ, ਕਾਣੀ ਵੰਡ ਕਹਿ ਸਕਦੇ ਹਾਂ, ਕਾਲੀ ਵੰਡ ਵੀ ਕਹਿ ਸਕਦੇ ਹਾਂ, ਦੋਨੋਂ ਹੀ ਕਹਿ ਸਕਦੇ ਹਾਂ ਵੀ ਇਹ ਦੋਨੋਂ ਚੀਜ਼ ਕਿਸ ਤਰੀਕੇ ਨਾਲ ਪੰਜਾਬ ਨੂੰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਸਾਂਝਾ ਸੱਭਿਆਚਾਰ, ਸਾਂਝਾ ਵਿਰਸਾ, ਜ਼ਮੀਨਾਂ ਜਾਇਦਾਦਾਂ ਵਿਚਾਰਿਆਂ ਨੂੰ ਇੱਧਰੋਂ ਵੀ ਛੱਡ ਕੇ ਜਾਣੀਆਂ ਪਈਆਂ, ਉੱਧਰੋਂ ਵੀ ਛੱਡ ਕੇ ਆਉਣੀਆਂ ਪਈਆਂ। ਬੜਾ ਕੁਛ ਜਿਹੜਾ ਉਸ ਦੇ ਦਰਮਿਆਨ ਜੋ ਕਤਲੋਗਾਰਤ ਹੋਈ, ਉਹ ਕਿਸੇ ਨੂੰ ਭੁੱਲੀ ਨਹੀਂ। ਦੁਨੀਆ ਦਾ ਵਾਹਦ ਇੱਕ ਅਜਿਹੀ ਪਾਰਟੀਸ਼ਨ ਜਿਸ ਦੌਰਾਨ ਲੱਖਾਂ ਹੀ ਲੋਕਾਂ ਦਾ ਘਾਣ ਜਿਹੜਾ ਉਹ ਹੋਇਆ, ਘਰੋਂ ਬੇਘਰ ਜਿਹੜੇ ਆ ਉਹ ਹੋ ਗਏ। ਰੱਜੇ ਪੁੱਜੇ ਠੀਕ ਠਾਕ ਜਿਹੜੇ ਲੋਕ ਰਹਿਣ ਵਾਲੇ ਆ, ਉਹਨਾਂ ਨੂੰ ਕੋਲ ਰਹਿਣ ਬਸੇਰਾ ਵੀ ਨਾ ਰਿਹਾ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਚਲੋ ਜਦੋਂ ਭਾਰਤ ਮੁਲਕ ਬਣਿਆ, ਕਈ ਵਾਅਦੇ ਕੀਤੇ ਗਏ ਸਿੱਖਾਂ ਦੇ ਨਾਲ ਵੀ ਏਦਾਂ ਕਰਾਂਗੇ, ਓਦਾਂ ਕਰਾਂਗੇ, ਪਰ ਕੁਛ ਹੀ ਚਿਰਾਂ ਦੇ ਵਿੱਚ ਜਰਾਇਮ ਪੇਸ਼ਾ ਕੌਮ ਉਹ ਕਿਹਾ ਜਾ ਹੋਰ ਨਹੀਂ ਕੋਈ, ਜਾਖੜ ਸਾਹਿਬ ਦੇ ਪਿਤਾ ਜੀ ਸੀ, ਮਤਲਬ ਉਹ ਕੋਈ ਹੋਰ ਨਹੀਂ ਸੀਗਾ, ਪੰਜਾਬ ਤੋਂ ਹੀ ਸੀਗੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਕੀਤਾ। ਫਿਰ ਪੰਜਾਬੀ ਬੋਲਦੇ ਸੂਬਿਆਂ ਦੀ ਜਿਹੜੀ ਗੱਲ ਆਈ, ਇਲਾਕਿਆਂ ਦੀ ਗੱਲ ਆਈ, ਪਾਣੀਆਂ ਜਦੋਂ ਤੋਂ ਤੁਸੀਂ ਦੇਖੋ ਤਾਂ ਇੰਨਾ ਕੁਛ ਗਵਾਉਣ ਦੇ ਬਾਵਜੂਦ ਵੀ ਇੱਥੋਂ ਗਦਰੀ ਬਾਬੇ ਗਏ, ਉਹਨਾਂ ਨੇ ਉਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਹਰ ਇੱਕ ਤਰੀਕੇ ਦੀ ਸਹਾਇਤਾ ਦਿੱਤੀ, ਤਨ ਮਨ ਧਨ ਦੇ ਨਾਲ। ਸਭ ਤੋਂ ਜ਼ਿਆਦਾ ਕਾਲੇ ਪਾਣੀ ਦੀਆਂ ਸਜ਼ਾਵਾਂ, ਫਾਂਸੀ ਦੀਆਂ ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਹੋਈਆਂ, ਉਹ ਸਾਰਾ ਕੁਛ ਹੋਣ ਦੇ ਬਾਵਜੂਦ ਜਿਹੜੇ ਸਿੱਖ ਸੀ ਫਿਰ ਵੀ ਉਹਨਾਂ ਦੀ ਫੌਜ ਲਈ ਵੀ ਲੜੇ, ਅੰਗਰੇਜ਼ਾਂ ਲਈ ਵੀ ਲੜਦੇ ਰਹੇ, ਇਹਨਾਂ ਲਈ ਵੀ ਲੜਦੇ ਰਹੇ, ਤੇ ਬਾਅਦ ਦੇ ਵਿੱਚ ਫਿਰ ਉਹੀ ਫੌਜ ਨੂੰ ਵਰਤਦੇ ਹੋਏ ਆਪ ਦੇ ਹੀ ਜਿਹੜੇ ਕਹਿ ਲਓ ਵੀ ਆਪਾਂ ਤਾਂ ਕਹਿੰਦੇ ਵੀ ਦੂਜੇ ਦਰਜੇ ਦੇ ਨਾਗਰਿਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ, ਪਰ ਏਦਾਂ ਦੇ ਜਦੋਂ ਵਰਤਾਰੇ ਵਾਪਰਦੇ ਆ ਤਾਂ ਉਹ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਜਾਂਦੇ। ਉਹਨਾਂ ਦੇ ਨਾਲ ਆਪਣੀ ਫੌਜ ਦੇ ਵੱਲੋਂ ਆਪਣੇ ਹੀ ਨਾਗਰਿਕਾਂ ਦੇ ਉੱਤੇ ਹਮਲਾ ਕਰਵਾ ਕੇ, ਪਵਿੱਤਰ ਗੁਰਧਾਮਾਂ ਦੇ ਉੱਤੇ ਹਮਲੇ ਕਰਵਾ ਕੇ, ਤੇ ਉਹ ਚੀਜ਼ ਨੂੰ ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ, ਸਪਸ਼ਟਤਾ ਜਿਹੜੀ ਉਹ ਦੇ ਦਿੱਤੀ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਦੇਖ ਰਹੇ ਆ। ਜਿਹੜੇ ਦਿੱਲੀ ਦੇ ਰਾਜੇ ਸੀਗੇ ਉਸ ਟਾਈਮ ਦੇ ਉੱਤੇ ਕਹਿ ਸਕਦੇ ਆ, ਉਹ ਗੁੱਸੇ 'ਚ ਸੀਗੇ ਸਿੱਖਾਂ ਦੇ ਪ੍ਰਤੀ ਵੀ ਇਹ ਆਪਣੇ ਵੱਧ ਹੱਕਾਂ ਦੀ ਵਾਧੂ ਗੱਲਾਂ ਜਿਹੜੀਆਂ ਉਹ ਕਰਦੇ, ਕਿਉਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਆ ਵੀ ਉਹਦੇ ਖਿਲਾਫ ਕਿਉਂ ਜਿਹੜਾ ਇਹ ਬੋਲਦੇ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਪੋਗੰਡਾ ਜੋ ਸਾਰਾ ਕੁਛ
ਚਲਾਇਆ ਵਰਤਾਇਆ ਦੇਖ ਰਹੇ ਹਾਂ ਅਜੇ ਤੱਕ ਜਿਹੜਾ ਉਹ ਚੱਲ ਰਿਹਾ ਆ, ਜੀ। ਉਹ ਸਾਰਾ ਕੁਝ ਆਪਣੇ ਸਾਹਮਣੇ ਹੀ ਹੈ। ਜੀ ਬਿਲਕੁਲ, ਜਿਹਨੂੰ ਇਸ ਸਾਰੇ ਘੱਲੂਘਾਰੇ ਨੂੰ ਜਿਹੜੇ ਸਿੱਖ ਇਤਿਹਾਸਕਾਰ ਨੇ ਰਾਜ ਕਰਨਵੀਰ ਸਿੰਘ ਜੀ, ਉਹ ਇਸ ਤਰੀਕੇ ਨਾਲ ਯਾਦ ਕਰਦੇ, ਉਹ ਕਹਿੰਦੇ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 378ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਜਦੋਂ ਭਾਰਤੀ ਫੌਜ ਨੇ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕੀਤਾ ਤੇ ਇਸ ਪਵਿੱਤਰ ਅਸਥਾਨ ਉੱਤੇ ਹੱਲਾ ਬੋਲਿਆ। ਠੀਕ 2 ਸਦੀਆਂ ਪਹਿਲਾਂ ਉਹ ਕਹਿੰਦੇ ਨੇ ਕਿ 1736 ਦੇ ਵਿੱਚ ਦੀਵਾਲੀ ਵਾਲੇ ਦਿਨ ਮੁਗਲ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਇੰਨੇ ਵੱਡੇ ਪੱਧਰ ਦਾ ਕਤਲੇਆਮ ਸੀਗਾ ਕਿ ਲੋਕ ਦੇਰ ਤੱਕ, ਕਈ ਦਹਾਕਿਆਂ ਤੱਕ ਖੂਨੀ ਦੀਵਾਲੀ ਕਰਕੇ ਇਹਨੂੰ ਯਾਦ ਕਰਦੇ ਰਹੇ, ਇਸ ਜੋ ਹਮਲਾ ਹੋਇਆ ਸੀ। ਜੀ ਫੇਰ ਕਹਿੰਦੇ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਉਹਨੇ ਵੀ ਵਿਸਾਖੀ ਦਾ ਦਿਨ ਚੁਣਿਆ ਸੀ ਕਿ ਵੱਧ ਤੋਂ ਵੱਧ ਸਿੱਖਾਂ ਦਾ ਮੈਂ ਕਤਲੇਆਮ ਕਰ ਸਕਾਂ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਖਾਲਸੇ ਦਾ ਜਨਮ ਦਿਨ ਮਨਾਇਆ ਜਾਂਦਾ ਉਸ ਦਿਨ, ਵਿਸਾਖੀ ਵਾਲੇ ਦਿਨ, ਤੇ ਉਸ ਦਿਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਇਕੱਠੀ ਹੁੰਦੀ ਸੀ। ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਜਿਹੜਾ ਸ਼ਹੀਦੀ ਸਾਕਾ, ਉਹ ਵੀ ਵਿਸਾਖੀ ਵਾਲੇ ਦਿਨ ਹੀ ਹੋਇਆ ਸੀ, 13 ਅਪ੍ਰੈਲ 1919 ਨੂੰ। ਸੋ ਗੁਰਪੁਰਬ ਵਾਲੇ ਦਿਨ ਕਹਿੰਦੇ ਦਰਬਾਰ ਸਾਹਿਬ ਉੱਤੇ ਜਦੋਂ ਇਹ ਹਮਲਾ ਕੀਤਾ ਗਿਆ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਸਿੱਖ ਇਤਿਹਾਸ ਦੇ ਉਹਨਾਂ ਦਿਨਾਂ ਨੂੰ, ਜੋ ਹੁਣ ਤੱਕ 1736 ਤੋਂ ਸ਼ੁਰੂਆਤ ਹੋਈ, ਫਿਰ ਹੌਲੀ ਹੌਲੀ 1919 ਦੇ ਵਿੱਚ ਤੇ ਫਿਰ 1984 ਦੇ ਵਿੱਚ ਜੋ ਹੋਇਆ, ਉਹਨੇ ਸਾਰਾ ਕੁਛ ਕਹਿੰਦੇ ਯਾਦ ਕਰਾਤਾ। ਮੁਹੰਮਦ ਗੌਰੀ, ਚੰਗੇਜ਼ ਖਾਂ, ਅਹਿਮਦ ਸ਼ਾਹ ਅਬਦਾਲੀ ਤੇ ਹੋਰ ਹਮਲਾਵਰਾਂ ਵੱਲੋਂ ਧਾਰਮਿਕ ਸਥਾਨਾਂ ਦੀ ਜਿਹੜੀ ਬੇਹੁਰਮਤੀ ਕੀਤੀ ਗਈ ਸੀ, ਉਹ ਤਾਂ ਲੁੱਟਮਾਰ ਦਾ ਸਭ ਨੂੰ ਪਤਾ ਹੀ ਹੈ, ਪਰ ਕਹਿੰਦੇ ਕਿ ਕੋਈ ਅਜਿਹੀ ਮਿਸਾਲ ਕਦੇ ਨਹੀਂ ਮਿਲਦੀ ਕਿ ਅਮਨ ਦੇ ਸਮੇਂ ਦੇ ਵਿੱਚ ਕਿਸੇ ਘੱਟ ਗਿਣਤੀ ਫਿਰਕੇ ਦੇ ਧਰਮ ਸਥਾਨ ਦੀ ਤਬਾਹੀ ਕੀਤੀ ਹੋਵੇ, ਤੇ ਉਹ ਵੀ ਆਪਦੀ ਸਰਕਾਰ, ਆਪਦੀ ਹੀ ਸਰਕਾਰ ਨੇ ਆਪਣੀ ਹੀ ਫੌਜ ਨਾਲ ਆਪਣੇ ਹੀ ਇੱਕ ਦੇਸ਼ ਦੇ ਬਸ਼ਿੰਦਿਆਂ ਦੇ ਧਾਰਮਿਕ ਸਥਾਨ ਉੱਤੇ ਹਮਲਾ ਕੀਤਾ ਹੋਵੇ, ਆਪਣੇ ਬੰਦਿਆਂ, ਆਪਣੀਆਂ ਔਰਤਾਂ, ਆਪਣੇ ਬਸ਼ਿੰਦਿਆਂ ਦਾ ਇੰਨੇ ਵੱਡੇ ਪੱਧਰ ਤੇ ਕਤਲੇਆਮ ਕੀਤਾ ਹੋਵੇ। ਸੰਸਾਰ ਦੇ ਇਤਿਹਾਸ ਦੇ ਵਿੱਚ ਵੀ ਉਹ ਕਹਿੰਦੇ ਕਿ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕਿਤੇ ਵੀ। ਬਿਲਕੁਲ ਹੁੰਦਾ ਹੀ ਨਹੀਂ ਹੈ ਇਦਾਂ ਜੀ। ਪ੍ਰਵੀਨ, ਜੋ ਉਸ ਟਾਈਮ ਦੇ ਉੱਤੇ ਹਾਂਜੀ। ਹੋਇਆ। ਤੇ ਫਿਰ ਆਪਾਂ ਹੁਣ ਦੇਖਿਆ ਹੀ ਆ ਉਦੋਂ ਦਾ ਕੀ ਜਿਹੜਾ ਉਹਦੇ ਵਿੱਚ ਹੋਇਆ, ਜੇ ਉਹਨਾਂ ਦਿਨਾਂ ਦੀ ਵੀ ਜੇ ਗੱਲ ਕਰਦੇ ਜਾਈਏ ਨਾ, ਜੀ। ਵੀ ਜਿਹੜੀ ਭਾਰਤੀ ਫੌਜ ਉਸ ਟਾਈਮ ਦੇ ਉੱਤੇ, ਜਿਹਨੂੰ ਇਜ਼ਰਾਈਲ ਦੇ ਨਾਲ ਜਿਹੜੇ ਇੰਗਲੈਂਡ ਦੀ ਜਿਹੜੀ ਫੌਜ ਦੀ, ਜਾਂ ਕਹਿ ਲਓ ਵੀ ਉਹਨਾਂ ਦੀ ਇੰਟੈਲੀਜੈਂਸ ਦੀ ਸਰਪ੍ਰਸਤੀ ਹਾਸਲ ਸੀ, ਉਸ ਦੇ ਨਾਲ ਜਿਹੜੇ ਮਿਲ ਕੇ ਕਰ ਰਹੇ ਸੀਗੇ ਜੀ। ਗਾਂਧੀ, ਜਿਹੜੀ ਪਾਪਣ ਗਾਂਧੀ ਸੀ, ਉਸਨੇ ਕਈਆਂ ਨੂੰ ਆਖਿਆ ਸੀਗਾ, ਪਰ ਉਸ ਦੌਰਾਨ ਕਈ ਜਿਹੜੇ ਫੌਜੀ ਸੀਗੇ ਉਹਨਾਂ ਨੇ ਨਾ ਵੀ ਕੀਤੀ ਵੀ ਇਹ ਗਲਤ ਆ, ਤੁਹਾਡਾ ਡਿਸੀਜਨ ਵੀ ਜਿਹੜਾ ਉਹ ਗਲਤ ਆ। ਕਈਆਂ ਨੇ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚ ਵੀ ਦੱਸਿਆ, ਜ਼ਿਕਰ ਜਿਹੜਾ ਉਹ ਕੀਤਾ। ਉਸੇ ਦੌਰਾਨ ਜਦੋਂ ਇਹ ਹਮਲਾ ਹੁੰਦਾ, ਫੌਜਾਂ ਚੜ੍ਹ ਕੇ ਆ ਜਾਂਦੀਆਂ, ਉਸ ਦੌਰਾਨ ਵੀ ਦੇਖਿਆ ਵੀ ਜਿਨ੍ਹਾਂ ਨੂੰ ਧਰਮੀ ਫੌਜੀ ਆਖਿਆ ਜਾਂਦਾ, ਹਾਂਜੀ, ਕਿਉਂਕਿ ਵੱਡੇ ਵੱਡੇ ਇਸ਼ਤਿਹਾਰ ਵੀ ਉਦੋਂ ਹੁਣ ਰੀਸੈਂਟਲੀ ਜਿਹੜੇ ਅਕਾਲ ਚਲਾਣਾ ਕੀਤੇ ਆ, ਬਾਦਲ ਹੁਣੀ, ਉਹਨਾਂ ਨੇ ਦਿੱਤੇ ਉਸ ਟਾਈਮ ਦੇ ਉੱਤੇ, ਤੇ ਅਜੇ ਤੱਕ ਕਈ ਧਰਮੀ ਫੌਜਾਂ ਦਾ ਮੁੱਦਾ ਅਜੇ ਤਾਈਂ ਉਦਾਂ ਹੀ ਚੱਲਦਾ। ਬਿਲਕੁਲ ਬਥੇਰੇ ਫੌਜੀਆਂ ਨੇ ਗੁਰਬਤ ਦੇ ਦਿਨ ਕੱਟੇ, ਬਥੇਰਿਆਂ ਨੇ ਘਰਾਂ ਦੇ ਤੰਗੀਆਂ ਕੱਟੀਆਂ, ਕੱਟ ਕੇ ਵਿਚਾਰੇ ਪੂਰੇ ਵੀ ਹੋ ਗਏ। ਹਾਂਜੀ, ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰ ਉਹਨਾਂ ਦਾ ਜਿਹੜਾ ਧਰਮ ਦੇ ਪ੍ਰਤੀ, ਗੁਰੂ ਦੇ ਪ੍ਰਤੀ ਜਿਹੜੀ ਸੱਚੀ ਨਿਸ਼ਠਾ ਸੀਗੀ, ਪਿਆਰ ਸੀਗਾ, ਉਸ ਦੇ ਕਰਕੇ ਉਹਨਾਂ ਨੇ ਉਹ ਸਾਰਾ ਕੁਝ ਕੀਤਾ ਸੀ। ਬਹੁਤ ਵਾਰੀ ਏਦਾਂ ਲੱਗਦਾ, ਉਦੋਂ ਜਿਹੜੇ ਭਾਰਤੀ ਫੌਜ ਸੀ ਤੇ ਉਹਦੇ ਜਰਨੈਲ, ਉਹ ਇਹ ਸੋਚਦੇ ਸੀਗੇ, ਜਿੰਨੇ ਵੀ ਸੀਗੇ ਜਨਰਲ ਉਹਨਾਂ ਦੇ, ਵੀ ਜਿਹੜਾ ਦਰਬਾਰ ਸਾਹਿਬ ਦਾ ਕੰਪਲੈਕਸ ਆ ਉਹਨੂੰ ਖਾਲੀ ਕਰਾ ਕੇ, ਹੋਰ ਗੁਰੂ ਘਰਾਂ ਨੂੰ ਖਾਲੀ ਕਰਾ ਕੇ ਬਾਰਡਰ ਆਪਾਂ ਸੀਲ ਕਰ ਲੈਣਾ, ਵੀ ਉਹੀ ਉਹਨਾਂ ਦੀ ਮਨਸ਼ਾ ਜਿਹੜੀ ਸੀਗੀ। ਪਰ ਤੁਸੀਂ ਦੇਖੋ ਵੀ ਜਿਹੜਾ ਪ੍ਰੋਪੇਗੈਂਡਾ ਇੱਕ ਚੱਲਦਾ ਰਹਿੰਦਾ ਆ, ਵੀ ਜੇ ਉੱਥੇ ਨਾ ਹੁੰਦੇ ਤਾਂ ਫਿਰ ਨਹੀਂ ਸੀ ਹਮਲਾ ਹੋਣਾ। 38 ਹੋਰ ਗੁਰੂ ਘਰ ਸੀਗੇ, ਉੱਥੇ ਤਾਂ ਕੋਈ ਨਹੀਂ, ਉੱਥੇ ਤਾਂ ਨਹੀਂ ਨਾ ਉਹ ਆਪ ਸੀਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਹਨਾ, ਪਰ ਫਿਰ ਵੀ ਉੱਥੇ ਉਹ ਹਮਲਾ ਜਿਹੜਾ ਉਹ ਹੋਇਆ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਦਿਨ ਸੀਗੇ ਚੱਲ ਰਹੇ, ਸੰਗਤਾਂ ਦੂਰੋਂ ਨੇੜਿਓਂ ਜਿਹੜੀਆਂ ਉਹ ਪਹੁੰਚ ਰਹੀਆਂ ਸੀਗੀਆਂ, ਪਹੁੰਚੀਆਂ ਹੋਈਆਂ ਸੀ। ਇੱਕ ਤਾਂ ਪਾਸੇ ਇਹ ਸੋਚਦੇ ਸੀ ਕਿ ਜਾਂ ਇਹ ਇਹਨਾਂ ਨੇ ਮਨ ਬਣਾਇਆ ਸੀਗਾ ਵੀ ਅਸੀਂ ਕਲੀਅਰ ਕਰਨੀ ਹੈ ਥਾਂ, ਪਰ ਉਹਨਾਂ ਨੇ ਆਉਣ ਦਿੱਤਾ। ਜਿਹੜੀ ਸੰਗਤ ਸਿਰਫ ਦਰਸ਼ਨਾਂ ਦੇ ਲਈ ਆਈ ਸੀ, ਉਹਨਾਂ ਨੂੰ ਵੀ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹਮਲਾ ਹੋਇਆ, ਉਹ ਆਪਣੇ ਸਾਹਮਣੇ ਆ। ਉਹ ਤਸਵੀਰਾਂ ਜਿਹੜੀਆਂ ਉਹ ਭੁੱਲਦੀਆਂ ਨਹੀਂ ਕਿਸੇ ਨੂੰ।
ਜਿਹੜਾ ਵੀ ਸਿੱਖ ਕੌਮ ਦਾ ਦਰਦ ਜਜ਼ਬਾਤ ਜਿਹੜਾ ਉਹ ਸਮਝਦਾ ਸਮਝਦਾ ਬਿਲਕੁਲ। ਉਹਨੂੰ ਭੁੱਲਣਾ ਵੀ ਨਹੀਂ ਚਾਹੀਦਾ ਹੂੰ ਵੀ ਜੇ ਇਹ ਪਹਿਲਾਂ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਹੋਇਆ ਸੀਗਾ, ਹੂੰ ਇਸ ਤੋਂ ਪਹਿਲਾਂ ਵੀ ਆਈ ਥਿੰਕ 60 ਦੇ 1955 ਦੇ ਵਿੱਚ ਹਾਂ ਜਿਹੜਾ 1955 60 ਦਾ ਜਿਹੜਾ ਇਹ ਹਾਂਜੀ ਦਹਾਕਾ ਸੀਗਾ ਹਾਂਜੀ ਉਸ ਦੌਰਾਨ ਵੀ ਹੂੰ ਇਸੇ ਤਰੀਕੇ ਦੇ ਨਾਲ ਇਦਾਂ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ। ਜੀ ਬਿਲਕੁਲ, ਤੁਸੀਂ 1955 ਦੀ ਜਿਹੜੀ ਗੱਲ ਆ ਉਹ ਛੂਹੀ ਹੈ, ਤੇ 1955 ਦੇ ਵਿੱਚ ਵੀ ਜਿਹੜਾ ਗੁਰਦੁਆਰਾ ਸਾਹਿਬਾਨ ਦੇ ਉੱਤੇ ਭਾਰਤੀ ਫੌਜ ਵੱਲੋਂ ਜਾਂ ਭਾਰਤੀ ਹਕੂਮਤ ਵੱਲੋਂ ਜਿਹੜਾ ਉਹ ਹਮਲਾ ਕੀਤਾ ਗਿਆ ਸੀਗਾ, ਤੇ ਇਹਦੇ ਵਿੱਚ 4 ਜੁਲਾਈ ਦੀ ਗੱਲ ਹੈ, ਇਹ ਜਿਹੜਾ 84 ਵਾਲਾ ਜੂਨ ਦੇ ਵਿੱਚ ਇਹਨੂੰ ਅੰਜਾਮ ਦਿੱਤਾ ਜਾਂਦਾ ਹੈ, ਤੇ 4 ਜੁਲਾਈ ਦੇ ਵਿੱਚ ਕੇਂਦਰੀ ਸਥਾਨ ਉੱਤੇ ਹਮਲਾ ਕੀਤਾ ਗਿਆ ਸੀਗਾ, ਤੇ ਉਸ ਤੋਂ ਬਾਅਦ ਉਦੋਂ ਵੀ ਸਿੱਖਾਂ ਦੇ ਨਾਲ ਖਿੱਚ ਧੂ ਉਹਨਾਂ ਦੀ ਮਾਰ-ਕੁੱਟ ਕੀਤੀ ਸੀਗੀ, ਤੇ ਜਿਹੜਾ 84 ਵਾਲਾ ਸੀਗਾ ਇਹਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਸਿੰਘ ਸਿੰਘਣੀਆਂ ਬੱਚੇ ਜਿਹੜੇ ਆ ਉਹ ਸ਼ਹੀਦ ਹੋਏ। ਅਸਲ ਦੇ ਵਿੱਚ ਜਦੋਂ ਇਹ ਸਾਰੇ ਪਲਾਨ ਨੂੰ ਅੰਜਾਮ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ 36 ਘੰਟਿਆਂ ਦਾ ਬੜਾ ਸਖਤ ਕਿਸਮ ਦਾ ਕਰਫਿਊ ਲਾਇਆ ਗਿਆ ਸੀਗਾ, ਤੇ ਪੰਜਾਬ ਨੂੰ ਆਈਸੋਲੇਟਡ ਹਾਂਜੀ ਪੰਜਾਬ ਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ, ਸੰਸਾਰ ਨਾਲੋਂ ਕੱਟ ਦਿੱਤਾ ਗਿਆ ਸੀ। ਕੋਈ ਖਬਰ, ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ। ਹਾਂ, ਪੂਰਾ ਬਲੈਕ ਆਊਟ ਸੀਗਾ। ਸੋ ਸਰਕਾਰਾਂ ਇਦਾਂ ਹੀ ਕਰਦੀਆਂ ਜਦੋਂ ਕਿਸੇ ਵੀ ਇਸ ਤਰ੍ਹਾਂ ਦਬਾਉਣਾ ਹੁੰਦਾ। ਤਾਂ ਹੁਣ ਤੁਸੀਂ ਅੰਮ੍ਰਿਤਪਾਲ ਦੇ ਮਸਲੇ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਦੋਂ ਅੰਮ੍ਰਿਤਪਾਲ ਖਾਲਸਾ ਵਹੀਰ ਕੱਢ ਰਹੇ ਸੀਗੇ ਤਾਂ ਉਦੋਂ ਉਹਨਾਂ ਦੇ ਨਾਲ ਪੰਜਾਬ ਪੁਲਿਸ ਚੱਲਦੀ ਸੀ ਕਈ ਥਾਵਾਂ ਤੇ, ਜਦੋਂ ਭੀੜ ਦੇ ਵਿੱਚ ਜਾਂਦੇ ਸੀ, ਪਰ ਜਦੋਂ ਉਹਨਾਂ ਨੂੰ ਫੜਨਾ ਸੀ ਤਾਂ ਕਿਹੋ ਜਿਹਾ ਪ੍ਰਪੰਚ ਰਚਿਆ ਗਿਆ। ਫਿਰ ਉਹ ਡਾਕਟਰੇਟ ਤਸਵੀਰਾਂ ਰੇਹੜੀ ਵਾਲੀਆਂ ਆਪਾਂ ਸਾਰੀਆਂ, ਹਾਲਾਂਕਿ ਦੁਕਾਨਦਾਰ ਮੁੱਕਰਦੇ ਰਹੇ ਕਿ ਨਹੀਂ ਭਾਈ ਸਾਡੇ ਕੋਲ ਜਿਹੜਾ ਬੰਦਾ ਆਇਆ ਉਹ ਸਾਨੂੰ ਲੱਗਦਾ ਨਹੀਂਗਾ ਕਿ ਉਹ ਹੋਊਗਾ, ਪਰ ਫਿਰ ਵੀ ਉਹ ਸਾਰਾ ਸਿਸਟਮ ਜਿਵੇਂ ਪ੍ਰੋਪੇਗੈਂਡਾ ਰਨ ਕੀਤਾ ਜਾਂਦਾ। ਤਾਂ ਕੋਈ ਵੀ ਬੰਦਾ ਸੜਕ ਤੇ ਨਹੀਂ ਸੀ ਨਿਕਲ ਸਕਦਾ, ਗਲੀ ਪਾਰ ਨਹੀਂ ਸੀ ਕਰ ਸਕਦਾ, ਕੋਈ ਵੀ ਬੰਦਾ ਆਪਣੇ ਘਰ ਤੋਂ ਬਾਹਰ ਨਹੀਂ ਸੀ ਨਿਕਲ ਸਕਦਾ, ਕੋਈ ਕਰਫਿਊ ਪਾਸ ਜਾਰੀ ਨਹੀਂ ਸੀ ਕੀਤਾ ਗਿਆ। ਮਸ਼ੀਨ ਗੰਨਾਂ, ਫੌਜੀ ਟਰੱਕ ਤੇ ਸੜਕਾਂ ਉੱਤੇ ਟੈਂਕ ਇਹ ਅਕਸਰ ਦੇਖੇ ਜਾਂਦੇ ਸੀਗੇ ਆਮ ਲੋਕਾਂ ਵੱਲੋਂ, ਤੇ ਇਹ ਪ੍ਰਭਾਵ ਸਿਰਜਿਆ ਗਿਆ ਕਿ ਫੌਜ ਦਾ ਹੁਣ ਪੰਜਾਬ ਦੇ ਉੱਤੇ ਮੁਕੰਮਲ ਕਬਜ਼ਾ ਹੋ ਚੁੱਕਿਆ, ਤੇ ਇਸ ਤੋਂ ਬਾਅਦ ਹੀ ਫਿਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਕਰਫਿਊ ਵਾਲੇ ਦਿਨ ਆਪਣੇ ਘਰ ਤੇ ਦੁਕਾਨਾਂ ਖਾਲੀ ਕਰਨ ਦੇ ਲਈ ਸਿਰਫ 5 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਇੰਨੇ ਥੋੜੇ ਸਮੇਂ ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਜੋ ਆਜ਼ਾਦੀ ਨੇ ਜੋ ਅਖੌਤੀ ਆਜ਼ਾਦੀ ਨੇ ਸਾਡੀ ਬਰਬਾਦੀ ਕੀਤੀ ਹੈ, ਉਹ ਮੁੜ ਜਿਹੜੇ ਦਿਨ ਆ ਉਹਨਾਂ ਨੂੰ ਯਾਦ ਤਾਜ਼ਾ ਹੋ ਗਏ, ਕਿਉਂਕਿ ਇਹ ਖਿੱਤਾ ਉਹੀ ਹੈ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਵੰਡ ਵੇਲੇ। ਬਿਲਕੁਲ ਜੀ। ਅੰਗਰੇਜ਼ ਮੂਵੀ ਸੀਗੀ, ਮੈਨੂੰ ਉਹਦਾ ਉਹ ਡਾਇਲੋਗ ਅਜੇ ਤੱਕ ਨਹੀਂ ਜਿਹੜਾ ਉਹ ਭੁੱਲਦਾ ਜੀ, ਕਈ ਵਾਰੀ ਜ਼ਿਕਰ ਕੀਤਾ ਮੈਂ ਵੈਸੇ ਵੀ, ਕਹਿੰਦੇ ਵੀ ਜਿਹੜੀ ਆਜ਼ਾਦੀ ਉਸ ਟਾਈਮ ਦੇ ਉੱਤੇ ਬਿਮਾਰੀ ਵਾਂਗੂ ਫੈਲ ਗਈ। ਜੀ ਜੀ, ਜੇ ਉੱਥੇ ਉਸ ਟਾਈਮ ਦੇ ਉੱਤੇ ਪੰਜਾਬੀਆਂ ਨੂੰ ਤੁਸੀਂ ਪੁੱਛੋ ਤਾਂ ਉਹਨਾਂ ਲਈ ਤਾਂ ਉਹ ਬਿਮਾਰੀ ਹੋਈ ਸੀ, ਬਿਮਾਰੀ ਹੈਜੇ ਤੋਂ ਘੱਟ ਸੀ ਕਿਤੇ। ਜੀ ਜੀ ਬਿਲਕੁਲ, ਵੀ ਲੋਕ ਐਨ ਡਿੱਗ ਰਹੇ ਸੀ ਇੰਨੀ ਤੇਜ਼ੀ ਨਾਲ, ਤੇ ਮੱਖੀਆਂ ਵੀ ਨਹੀਂ ਮਰਦੀਆਂ ਜੀ, ਜਿੱਦਾਂ ਲੋਕ ਉਸ ਟਾਈਮ ਦੇ ਉੱਤੇ। ਦੇਖੋ ਉੱਥੇ ਆਪਸ ਲੋਕਾਂ ਦਾ ਵੀ ਕਸੂਰ ਆ ਇਹਦੇ ਵਿੱਚ, ਇਹ ਨਹੀਂ ਚਲੋ ਜਿਹੜਾ ਇਹਨਾਂ ਨੇ ਵੰਡ ਕੀਤੀ ਉਹ ਤਾਂ ਕਸੂਰ ਹੈ ਹੀ ਹੈ, ਜਿਹੜੀ ਉਸ ਭਾਵਨਾ ਦੇ ਵਿੱਚ ਆ ਕੇ ਜਿਹੜੇ ਇਕੱਠੇ ਵੀ ਰਹਿੰਦੇ ਸੀ ਉਹ ਵੀ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਬਿਲਕੁਲ, ਇਹ ਦੱਸਦੇ ਆ ਜਿਹੜੇ ਇਤਿਹਾਸਕਾਰ ਆ, ਉਹ ਜ਼ਿਕਰ ਕਰਦੇ ਆ ਰਾਜਕਰਮਵੀਰ ਸਿੰਘ ਜੀ ਕਿ ਜੰਗ ਸਮੇਂ ਜੰਗ ਵਰਗਾ ਇੱਕ ਮਾਹੌਲ ਸਿਰਜਿਆ ਗਿਆ, ਸਾਰੀ ਮਸ਼ੀਨਰੀ ਲਾ ਕੇ, ਸਾਰਾ ਤਾਣ ਝਾਮ ਲਾ ਕੇ ਜ਼ਿੰਦਗੀ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਸੀ ਉਹਨੂੰ ਰੋਕ ਦਿੱਤਾ ਗਿਆ। ਦਰਬਾਰ ਸਾਹਿਬ ਸਮੂਹ ਦੇ ਲਾਗੇ ਜਿੰਨੇ ਵੀ ਟੈਲੀਫੋਨ ਸੀਗੇ, ਕੋਈ ਲੈਂਡਲਾਈਨ ਸੀਗਾ ਜਾਂ ਕੁਛ ਹੋਰ ਸੀ, ਉਹਨਾਂ ਨੂੰ ਕੱਟ ਦਿੱਤਾ ਗਿਆ, ਤੇ ਪਾਣੀ ਬਿਜਲੀ ਜਿਹੜੇ ਆ ਉਹ ਬਿਲਕੁਲ ਕੱਟ ਦਿੱਤੇ ਗਏ। 1 ਜੂਨ ਦੀ ਗੱਲ ਹੈ ਜਦੋਂ ਗੋਲੀਬਾਰੀ ਚੱਲਦੀ ਰਹੀ, ਅਗਲੇ 2 ਦਿਨ ਰੁਕ ਕੇ ਚੱਲਦੀ ਰਹੀ, ਤਾਂ ਜਵਾਬੀ ਗੋਲੀਬਾਰੀ ਰਾਹੀਂ ਪਤਾ ਲਾਇਆ ਜਾ ਸਕੇ ਕਿਹੜੀ ਥਾਂ ਤੋਂ ਮੁਕਾਬਲਾ ਕੀਤਾ ਜਾਂਦਾ, ਪਰ ਕੋਈ ਜਵਾਬੀ ਗੋਲੀਬਾਰੀ 1 ਜਾਂ 2 ਨੂੰ ਕਹਿੰਦੇ ਕਿ ਮੂਹਰੋਂ ਨਹੀਂ ਹੋਈ ਸੀ। ਇਸੇ ਦਰਮਿਆਨ ਇਸ ਤਰੀਕੇ ਨਾਲ ਇਸ ਪੂਰੇ ਵਰਤਾਰੇ ਨੂੰ ਕਹਿ ਲਓ ਜਾਂ ਪੂਰੀ ਪਲੈਨਿੰਗ ਨੂੰ ਅੰਜਾਮ ਦਿੱਤਾ ਗਿਆ ਕਿ ਇਹ ਨਾ ਲੱਗੇ ਕਿ ਕਿਸੇ ਵੀ ਤਰੀਕੇ ਨਾਲ ਫੌਜ ਨੇ ਜਿਹੜੀ ਚੜ੍ਹਾਈ ਕੀਤੀ ਹੈ ਦੁਨੀਆ ਨੂੰ, ਕਿਉਂਕਿ ਆਮ ਉਦੋਂ ਭਾਰਤ 'ਚ ਤਾਂ ਇਸ ਬਾਬਤ ਬਹੁਤ ਸਾਰੀ ਜਿਹੜੀ ਖਲਕਤ ਹੈ ਉਹ ਇੱਕ ਪਾਸੜੀ ਸੀ ਕਿ ਇਹ ਹੋ ਜਾਣਾ ਚਾਹੀਦਾ। ਬਹੁਤ ਸਾਰੇ ਲੋਕਾਂ ਨੇ ਕਹੀ ਜਾਂਦੇ ਹਾਂਜੀ ਚੰਗਾ ਹੋਇਆ, ਹਾਂਜੀ ਬਹੁਤ ਸਾਰੇ ਲੋਕਾਂ ਨੇ ਇਸ ਪੂਰੇ ਨੂੰ ਅੰਜਾਮ ਘਿਨਾਉਣੇ ਹਰਕਤ ਨੂੰ ਅੰਜਾਮ ਦਿਵਾਉਣ ਦੇ ਲਈ ਧਰਨੇ ਮੁਜ਼ਾਹਰੇ ਤੱਕ ਕੀਤੇ, ਨਾਲ ਜੁੜੇ, ਦਬਾਅ ਪਾਇਆ ਹਾਂਜੀ, ਜਿਹੜੀ ਹੁਣ ਮੌਜੂਦਾ ਸਰਕਾਰ ਹਾਂਜੀ ਮੌਜੂਦਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਹਾਂਜੀ ਇਹਨਾਂ ਨੇ ਖੁਦ ਤੁਹਾਨੂੰ ਗੂਗਲ ਤੇ ਤਸਵੀਰਾਂ ਮਿਲ ਜਾਣਗੀਆਂ ਜਿਹਦੇ ਚ ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ ਇੱਕ ਮੁਜ਼ਾਹਰੇ ਦੀ ਰੋਸ ਮੁਜ਼ਾਹਰੇ ਦੇ ਵਿੱਚ ਲੰਘ ਰਹੇ ਨੇ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਭਾਈ
ਪੰਜਾਬ ਨੂੰ ਜੇ ਤੁਸੀਂ ਬਚਾਉਣਾ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਜ਼ਰੂਰੀ ਹੈ। ਦੇਖੋ, ਬਿਰਤਾਂਤ ਸਿਰਜ ਜਾਂਦੇ ਆ ਨਾ ਸਰਕਾਰਾਂ ਵੱਲ। ਬਿਲਕੁਲ ਇਸੇ ਨੂੰ ਪ੍ਰੋਪੇਗੈਂਡਾ ਆਖਦੇ ਆ। ਹਾਂਜੀ ਮੁੱਦਾ ਜਿਹੜਾ ਆ ਉਹ ਇੱਕ ਹਾਂਜੀ ਬਣਾ ਦੇਣਾ, ਆਈਡੀਆ ਬਣਾ ਦੇਣਾ ਹੂੰ ਵੀ ਇਹਦੇ ਬਗੈਰ ਸਰ ਨਹੀਂ ਸਕਦਾ। ਹਾਂਜੀ ਹਾਂਜੀ 1 ਜੂਨ ਨੂੰ ਜੋ ਵਾਪਰਿਆ, ਜੇ ਆਪਾਂ ਉਸ ਦੇ ਉੱਤੇ ਪ੍ਰਵੀਨ ਜੀ ਝਾਤਖੋਰੀ ਜੇ ਕਰੀਏ, ਹੂੰ ਭਾਰਤੀ ਜਿਹੜੀਆਂ ਫੌਜਾਂ ਆ ਹਾਂਜੀ ਆਲੇ ਦੁਆਲੇ ਹੋਰ ਬਿਲਡਿੰਗਾਂ ਦੇ ਨਾਲ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਘੇਰਾ ਪਾ ਲਿਆ, ਹਾਂਜੀ ਦੇਖ ਰਹੇ ਸੀ, ਅਸੈਸ ਕਰ ਰਹੇ ਸੀਗੇ ਹੂੰ ਵੀ ਕਿੱਥੇ ਕਿੱਦਾਂ ਆ, ਕਿਵੇਂ ਆ, ਜਿਹੜੇ ਅੰਦਰ ਲੜਾਕੂ ਨੇ ਜੀ ਉਹਨਾਂ ਦੀ ਟ੍ਰੇਨਿੰਗ ਕਿੱਦਾਂ ਦੀ ਆ, ਹੂੰ ਕਿਉਂਕਿ ਹੁਣ ਲੜਾਕੂਆਂ ਨੂੰ ਟ੍ਰੇਨ ਕਰਨ ਵਾਲਾ ਵੀ ਉਸੇ ਹੀ ਫੌਜ ਤੋਂ ਸੀਗਾ, ਹੂੰ ਜਿਹਦੇ ਨਾਲ ਬੜੀ ਕਹਿ ਲਓ ਵੀ ਅਖੀਰਲੇ ਦਿਨਾਂ ਦੇ ਵਿੱਚ ਜਿਹੜੀ ਉਹ ਮਾੜੀ ਹੋਈ। ਹਾਂਜੀ ਤੇ ਬਾਅਦ ਦੇ ਵਿੱਚ ਫਿਰ ਉਹ ਇੱਧਰ ਆ ਕੇ ਜਿਹੜਾ ਉਹ ਜੁੜਿਆ। ਜੀ ਸੋ ਉਹਨਾਂ ਦੀ ਟ੍ਰੇਨਿੰਗ ਵੀ ਸੀਗੀ। ਹੂੰ। ਆਈ ਵਿਟਨੈਸ ਉਦੋਂ ਦੇ ਚਸ਼ਮਦੀਦ ਗਵਾਹ ਜਿਹੜੇ ਆ ਉਹ ਦੱਸਦੇ ਆ, ਜਿਹੜੇ ਆਏ ਹੋਏ ਸੀਗੇ ਹੂੰ ਲੋਕ ਸ਼ਰਧਾਲੂ, ਜੀ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਗੁਰੂ ਘਰ ਦਾ ਜਿਹੜਾ ਕੰਪਲੈਕਸ ਸੀਗਾ ਹੂੰ ਦਰਬਾਰ ਸਾਹਿਬ ਦਾ, ਉਹਦੇ ਉੱਤੇ ਪਹਿਲੀ ਵਾਰੀ ਜਿਹੜੀ ਗੋਲੀਬਾਰੀ ਆ 1 ਤਰੀਕ ਨੂੰ ਹੀ ਫੌਜ ਦੇ ਦੁਆਰਾ ਕਰ ਦਿੱਤੀ ਗਈ ਸੀ, ਜਦ ਜੀ ਕਿ ਫੌਜ ਇਹ ਦਾਅਵਾ ਕਰਦੀ ਰਹੀ ਵੀ ਨਹੀਂ, ਅਸੀਂ 5 ਤਰੀਕ ਨੂੰ ਕੀਤੀ ਆ। ਜੀ 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 ਸੋ ਇਹਨਾਂ ਨੇ ਕਹਿੰਦੇ ਵੀ ਤਕਰੀਬਨ ਦੁਪਹਿਰ 12:30 ਵਜੇ ਤੋਂ ਬਾਅਦ ਚ ਹੂੰ ਜਿਹੜੀ ਆ ਗੋਲੀਬਾਰੀ ਆ ਉੱਥੇ ਸ਼ੁਰੂ ਕਰ ਦਿੱਤੀ ਸੀ, ਹੂੰ ਤੇ ਤਕਰੀਬਨ 8 ਘੰਟੇ ਚੱਲਦੀ ਰਹੀ। ਜੀ 1 ਜੂਨ 1 ਜੂਨ ਦੀ ਜਿਹੜੀ ਇਹ ਗੱਲ ਆਪਾਂ ਦੱਸ ਰਹੇ ਆ, ਇਹ ਜਿਹੜੀ CRPF ਆ ਹੂੰ ਉਹਨਾਂ ਦੇ ਦੁਆਰਾ ਕਹਿੰਦੇ MMG ਤੇ ਜੀ। LMG ਜਿਹੜੀਆਂ ਰਾਈਫਲਸ ਆ ਉਹਨਾਂ ਦੀ ਵਰਤੋਂ ਉਸ ਦੌਰਾਨ ਕੀਤੀ ਗਈ ਸੀ। ਇਸ ਦੇ ਨਾਲ ਇਹ ਦੱਸਿਆ ਜਾਂਦਾ ਵੀ ਉਸ ਗੋਲੀਬਾਰੀ ਦੇ ਕਰਕੇ ਦਰਬਾਰ ਸਾਹਿਬ ਦੇ ਉੱਤੇ 34 ਗੋਲੀਆਂ ਲੱਗੀਆਂ। ਜੀ ਜਿਹੜਾ ਮੇਨ ਦਾ ਜਿਹੜਾ ਸਰੋਵਰ ਦੇ ਵਿੱਚ ਆਪਾਂ ਦੇਖਦੇ ਹਾਂ ਦਰਬਾਰ ਸਾਹਿਬ ਵੀ, ਹਾਂਜੀ। ਉਸ ਦੇ ਉੱਤੇ 34 ਗੋਲੀਆਂ ਜਿਹੜੀਆਂ ਆ ਉਹ ਲੱਗੀਆਂ, ਜੀ ਤੇ ਇਹ ਵੀ ਦਾਅਵਾ ਕੀਤਾ ਜਾਂਦਾ ਵੀ ਉਸ ਦੌਰਾਨ 8 ਜਾਣਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਵੀ ਹੋਈਆਂ। ਜੀ ਜੇ ਇਹ ਜੇ ਆਪਾਂ ਦੱਸਦੇ ਜਾਈਏ ਵੀ ਇਸ ਦੌਰ ਦੇ ਵਿੱਚ ਇਸ ਹੂੰ। ਜਿਹੜਾ ਜੰਗ ਹਿੰਦ ਪੰਜਾਬ ਦਾ ਹੋਣ ਹੋਣ ਲੱਗਾ, ਲੱਗਾ, ਜਿਹੜਾ ਆਪਾਂ ਹਾਂਜੀ। ਦੇਖਦੇ ਸੀਗੇ, ਗੱਲ ਸੁਣਦੇ ਆ, ਹੂੰ ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਆ, ਜੀ ਜੀ ਉਹ ਜਿਹੜੇ ਪਹਿਲੀਆਂ ਸ਼ਹਾਦਤਾਂ ਦੇ ਵਿੱਚੋਂ ਉਹਨਾਂ ਦਾ ਨਾਮ ਇਸ ਦੇ ਵਿੱਚ ਹੂੰ ਆਉਂਦਾ ਹੈਗਾ ਆ। ਕਈ ਦਮਦਮੀ ਟਕਸਾਲ ਦੇ ਜਿਹੜੇ ਆ ਉਹ ਵਿਦਿਆਰਥੀ ਵੀ ਜੀ ਨਾਲ ਉਸ ਦੇ ਵਿੱਚ ਜਿਹੜੇ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ ਸੀਗੇ। ਜੀ ਜੀ ਸੋ ਇਹ ਜਿਹੜਾ ਸਾਹਮਣੇ ਸੀਗਾ, ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਉਸ ਟਾਈਮ ਦੇ 3-4 ਸੀਗੇ, ਦਵਿੰਦਰ ਸਿੰਘ ਦੁੱਗਲ। ਹੂੰ ਇਹ ਜਿਹੜੀ ਲਾਇਬ੍ਰੇਰੀ ਆ ਦਰਬਾਰ ਸਾਹਿਬ ਦਾ ਜਿਹੜਾ ਕੰਪਲੈਕਸ ਆ ਉੱਥੇ ਹੈ। ਆਪਾਂ ਨੂੰ ਪਤਾ ਵੀ ਉਸ ਲਾਇਬ੍ਰੇਰੀ ਦਾ ਕੀ ਬਾਅਦ ਦੇ ਵਿੱਚ ਹੋਇਆ। ਇਹ ਤਾਂ ਹਾਂਜੀ ਪਹਿਲੋਂ ਕਿਹਾ ਗਿਆ ਵੀ ਜਿਹੜੀ ਸਿੱਖ ਰੈਜੀਮੈਂਟ ਆ ਹਾਂਜੀ ਉਹ ਇਸ ਨੂੰ ਬਚਾ ਕੇ ਰੱਖੂਗੀ, ਹੂੰ ਪਰ ਬਾਅਦ ਚ ਇਹ ਪਤਾ ਲੱਗਾ ਵੀ ਉਸ ਦੀ ਥਾਂ ਦੇ ਉੱਤੇ 26 ਮਦਰਾਸ ਬਟਾਲੀਅਨ ਜਿਹੜੀ ਆ ਉਹਨੇ ਓਹੋ। ਉੱਥੇ ਲੁੱਟ ਖੋਹ ਕਰਕੇ ਲੈ ਗਈ। ਜੀ ਸੋ ਉਸ ਦੌਰਾਨ ਜਿਹੜੀ ਇਸ ਤਰੀਕੇ ਦੇ ਨਾਲ ਇਹ ਵਾਪਰਿਆ ਸੀਗਾ ਉਹ ਸਾਰਾ ਕੁਝ। ਸੋ ਇਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਜਿਹੜਾ ਉਦੋਂ ਖਬਰਾਂ ਜਿਹੜੀਆਂ ਇਦਾਂ ਜਿਹੜੀਆਂ ਉਹ ਚਲਾਈਆਂ ਗਈਆਂ ਜੀ ਵੀ ਅੰਦਰੋਂ ਦਰਬਾਰ ਸਾਹਿਬ ਦੇ ਅੰਦਰੋਂ ਗੋਲੀਬਾਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ। ਹੂੰ ਉਹ 1 ਜੂਨ ਦੀਆਂ ਜਿਹੜੀਆਂ ਖਬਰਾਂ ਕਹਿੰਦੇ ਆ ਹੂੰ ਵੀ ਉਹ ਇਦਾਂ ਪੇਸ਼ ਕੀਤੀਆਂ ਗਈਆਂ, ਜੀ। ਤੇ ਕਹਿੰਦੇ ਵੀ ਸਾਡੇ ਫੌਜੀਆਂ ਨੇ ਬਿਲਕੁਲ ਰਿਸਟ੍ਰੇਨ ਕੀਤਾ, ਆਪਣੇ ਆਪ ਨੂੰ ਰੋਕ ਕੇ ਜਿਹੜਾ ਉਹ ਰੱਖਿਆ, ਤੇ ਇੱਕ ਵੀ ਗੋਲੀ ਜਿਹੜੀ ਉਹ ਨਹੀਂ ਚਲਾਈ। ਹੂੰ ਇਹ ਦੁੱਗਲ ਹੁਣਾਂ ਦਾ ਜਿਹੜਾ ਇਹ ਬਿਆਨ ਆ, ਦਵਿੰਦਰ ਹੂੰ। ਸਿੰਘ ਦੁੱਗਲ ਹੁਣਾਂ ਦਾ, ਹੂੰ। ਕਹਿੰਦੇ ਵੀ ਇਹ ਕੋਰਾ ਸਫੇਦ ਝੂਠ ਝੂਠ ਆ। ਸੀਗਾ। ਹਾਂਜੀ ਹਾਂਜੀ ਵੀ ਕਹਿੰਦੇ ਵੀ 3 ਤਾਂ ਸ਼ਰਧਾਲੂ ਹੀ ਜਿਹੜੇ ਆ ਇਸ ਹਾਂਜੀ। ਗੋਲੀਬਾਰੀ ਦੇ ਵਿੱਚ ਮਾਰੇ ਗਏ ਉਸ ਹੂੰ। ਟਾਈਮ ਦੇ ਉੱਤੇ, ਹਨਾ। ਹੂੰ ਵੀ ਕਈ ਜਿਹੜੇ ਆਈ ਵਿਟਨੈਸ ਆ, ਚਸ਼ਮਦੀਦ ਗਵਾਹ ਆ, ਉਹ ਇਸ ਚੀਜ਼ ਦੀ ਸ਼ਾਹਦੀ ਭਰਦੇ ਆ ਵੀ ਇਦਾਂ ਹੀ ਉੱਥੇ ਵਾਪਰਿਆ ਸੀ। 8 ਘੰਟੇ ਤਾਂ ਗੋਲੀਬਾਰੀ ਆ ਉਸ ਟਾਈਮ ਤੇ ਸਿਕਿਉਰਿਟੀ ਫੋਰਸਿਸ ਨੇ ਹੀ ਕੀਤੀ ਆ। ਚਲਾਈ ਹਾਂਜੀ ਇਹ ਤੁਸੀਂ ਇਹ ਜਿਹੜੀ ਕਹਿ ਸਕਦੇ ਵੀ ਇਨਫੋਰਮੇਸ਼ਨ ਆਨਲਾਈਨ ਨਾਲ ਦੇ ਨਾਲ ਹੋਰ ਕੀ ਇਤਿਹਾਸਿਕ ਹਵਾਲਿਆਂ ਤੋਂ ਦੇਖ ਹੂੰ। ਸਕਦੇ। ਜਿਹੜੇ ਗੁਰਦਰਸ਼ਨ ਸਿੰਘ ਢਿੱਲੋਂ ਨੇ, ਇੱਕ ਸਿੱਖ ਇਤਿਹਾਸਕਾਰ ਨੇ, ਜੀ। ਉਹਨਾਂ ਨੇ ਵੀ ਇਸ ਗੱਲ ਦਾ ਹਵਾਲਾ ਦਿੱਤਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ 2 ਜੂਨ ਨੂੰ ਸਿੰਘਾਂ ਵੱਲੋਂ ਗੋਲੀ ਚਲਾਈ ਗਈ ਹੈ, ਤਾਂ ਉਹ ਕਹਿੰਦੇ ਕਿ 1-2 ਜੂਨ ਨੂੰ ਕੋਈ ਗੋਲੀ ਜਵਾਬੀ ਜਿਹੜੀ ਗੋਲੀ ਆ ਉਹ ਨਹੀਂ ਚਲਾਈ ਗਈ। ਕਈ ਲੋਕ ਕਹਿੰਦੇ ਸੀਗੇ ਕਿ ਸੁਭਾਸ਼ ਕਿਰਪੇਕਰ ਜਿਹੜਾ ਇੱਕ ਪੱਤਰਕਾਰ ਸੀ, ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਮਿਲਿਆ ਸੀ, ਉਹ 1 ਜੂਨ ਨੂੰ ਮਿਲਿਆ ਸੀ, ਪਰ ਉਹ ਕਹਿੰਦੇ ਕਿ ਹਵਾਲਿਆਂ ਤੋਂ ਪਤਾ ਲੱਗਦਾ ਕਿ 3 ਜੂਨ ਨੂੰ ਸੁਭਾਸ਼ ਕਿਰਪੇਕਰ ਜਿਹੜਾ ਉਹ ਮਿਲਿਆ ਸੀ, ਤੇ ਜੇਕਰ 3 ਜੂਨ ਨੂੰ ਸਿੰਘਾਂ ਵਾਲੇ ਪਾਸਿਓਂ ਗੋਲੀਆਂ ਚੱਲਦੀਆਂ ਹੁੰਦੀਆਂ ਤਾਂ ਉਹ ਕਿਵੇਂ ਮਿਲ ਸਕਦਾ ਸੀ। ਤਾਂ ਗੋਲੀ ਪਹਿਲੇ 1-2 ਜੂਨ ਨੂੰ
ਇੱਕ ਪਾਸੋਂ ਚੱਲੀ, ਉਹ ਰੁਕ ਕੇ ਚੱਲਦੀ ਰਹੀ। ਹਾਂ, ਤੇ ਹਾਂਜੀ ਉਹ ਖਬਰਾਂ ਉਹਨਾਂ ਦਾ ਦੇਣਾ, ਉਹਨਾਂ ਦਾ ਪਲੇਟਫਾਰਮ ਹੈ, ਜੋ ਮਰਜ਼ੀ ਕਹੀ ਹਾਂਜੀ, ਜਾਣ ਜੋ ਮਰਜ਼ੀ ਕਹੀ ਕਹੀ ਜਾਣ। ਜਾਣ। ਹਾਂਜੀ ਉਹ 2 ਤਰੀਕ ਨੂੰ ਇਨਫੈਕਟ ਮਾਰਕ ਟੱਲੀ, ਜਿਹੜਾ BBC ਦਾ, ਜਿਹਨੇ ਹਾਂਜੀ ਕਿਤਾਬ ਵੀ ਲਿਖੀ, ਹਾਂਜੀ ਹਾਂਜੀ ਉਸ ਨੂੰ ਅੰਦਰ ਲਿਜਾਇਆ ਗਿਆ। ਜੀ। ਸਿੰਘਾਂ ਨੇ ਦਿਖਾਇਆ ਵੀ ਆਹ ਦੇਖੋ 34 ਗੋਲੀਆਂ ਦੇ ਨਿਸ਼ਾਨ, ਉਹਨੂੰ ਹੂੰ ਦਿਖਾਏ ਵੀ, ਜਿਹੜੇ ਉਹ ਗਏ ਹੈਗੇ ਆ। ਜੀ ਜੀ। ਸੋ ਉੱਥੋਂ ਇਹ ਪਤਾ ਲੱਗਦਾ ਸੀ, ਕਹਿੰਦੇ ਵੀ 3-3 ਇੰਚ ਚੌੜੇ ਸੀਗੇ ਜਿਹੜੇ ਸੁਰਾਖ, ਜਿਹੜੀ ਗੋਲੀ ਇਦਾਂ ਦੀ, ਜਿਹੜੀਆਂ ਰਾਈਫਲ ਦੇ ਜਿਹੜਾ ਐਮੂਨੇਸ਼ਨ ਉਹ ਵਰਤਿਆ ਗਿਆ ਸੀ ਜੀ ਉਸ ਦੌਰਾਨ। ਸੋ 64 ਫੇਰਿਓਂ ਕਹਿੰਦੇ ਵੀ ਗੋਲੀਆਂ ਜਿਹੜੀਆਂ ਆ ਉਹ ਹੋਈਆਂ। ਮਾਰਕ ਟੱਲੀ ਵੀ ਇਹ ਕਹਿੰਦਾ ਵੀ CRP ਦੀ ਜਿਹੜੀ ਫਾਇਰਿੰਗ ਆ, ਹਾਂਜੀ ਉਹ 4 ਦਿਨ ਪਹਿਲਾਂ ਹੀ ਹੋ ਗਈ ਸੀ, ਜਦ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਪੈਰ ਧਰਿਆ, ਧਰਨ ਤੋਂ ਪਹਿਲਾਂ। ਹਾਂਜੀ। ਸੋ 4 ਤਰੀਕ ਕਹਿੰਦੇ ਆ, ਹਾਂਜੀ 4 ਜਾਂ 5 5 ਤਰੀਕ, 5 ਤਰੀਕ ਕਹਿੰਦੇ, ਸੌਰੀ, ਬਿਲਕੁਲ। ਹਾਂਜੀ ਉਹ ਪਰ ਉਹ 4 ਦਿਨ ਪਹਿਲਾਂ ਹੀ ਕਹਿੰਦੇ ਸ਼ੁਰੂ ਹੋ ਗਈ ਸੀ, ਉਹ 1 ਤਰੀਕ ਆ। ਸੋ ਤੇ ਇਹ ਆਪ ਇਹ ਜਿਹੜੀਆਂ ਪ੍ਰਮਾਣਿਤ ਗੱਲਾਂ ਨੇ, ਜੀ, ਕੋਈ ਜੀ। ਮੈਂ ਆਪਣੇ ਕੋਲੋਂ ਜਾਂ ਪ੍ਰਵੀਨ ਆਪਣੇ ਕੋਲੋਂ ਬਣਾ ਕੇ ਨਹੀਂ ਨਹੀਂ ਕਹਿ ਦੱਸ ਰਹੇ। ਸਕਦਾ। ਹਾਂਜੀ ਬਿਲਕੁਲ। ਮੈਂ ਗੁਰਦਰਸ਼ਨ ਸਿੰਘ ਢਿੱਲੋਂ ਦੇ ਕੁਝ ਹਵਾਲੇ ਨੇ, ਉਹਨਾਂ ਨੂੰ ਮੈਂ ਕੋਟ ਕਰਨਾ ਚਾਹੁੰਦਾ ਸੀਗਾ। ਇਹ ਜਿਹੜੀ ਇਹ ਸਖਤ ਹਦਾਇਤ ਸੀਗੀ ਸਿੰਘਾਂ ਨੂੰ ਕਿ ਜਿੰਨਾ ਚਿਰ ਫੌਜ ਦਰਬਾਰ ਸਾਹਿਬ ਦੇ ਅੰਦਰ ਨਹੀਂ ਦਾਖਲ ਹੁੰਦੀ, ਤੁਸੀਂ ਨਹੀਂ ਗੋਲੀ ਚਲਾਉਣੀ। ਹਾਂਜੀ, ਇਹ ਸੰਤਾਂ ਵੱਲੋਂ ਸੀ। ਤੇ ਸੁਭਾਸ਼ ਕਿਰਪੇਕਰ 3 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਮਿਲਦਾ। ਹਾਂਜੀ, ਤੇ ਉਹ ਉੱਥੇ ਪੁੱਛਦਾ ਵੀ ਇਹ ਜਿਹੜਾ ਇੰਨਾ ਕੁਝ ਹੋਇਆ ਪਿਆ, ਵੀ ਤੋਪ ਟੈਂਕ ਨੇ, ਉਹਨਾਂ ਕੋਲੇ CRPC ਆ, ਇੰਨਾ ਕੁਛ ਆ, ਤੇ ਤੁਹਾਨੂੰ ਡਰ ਨਹੀਂ ਲੱਗਦਾ? ਤਾਂ ਜਵਾਬ ਦੇ ਵਿੱਚ ਸੰਤਾਂ ਨੇ ਇਹ ਗੱਲ ਕਹੀ ਸੀ ਕਿ ਮੌਤ ਤੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ। ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੋ ਸਕਦਾ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਵੀ ਪੁੱਛਿਆ ਕਿ ਜੇ ਫੌਜ ਤੁਹਾਡੇ ਉੱਤੇ ਚੜ੍ਹ ਕੇ ਆਉਂਦੀ ਹੈ ਜਾਂ ਅੰਦਰ ਦਾਖਲ ਹੁੰਦੀ ਹੈ, ਤਾਂ ਇਹਦਾ ਜਵਾਬ ਕੀ ਹੋਊਗਾ? ਤੇ ਸੰਤਾਂ ਨੇ ਵੀ ਕਿਹਾ ਸੀਗਾ ਕਿ ਫਿਰ ਜੋ ਮੌਕਾ ਹੋਊਗਾ ਉਹ ਵਿਚਾਰਿਆ ਜਾਊਗਾ। ਦੁਸ਼ਮਣ ਜਦੋਂ ਵੀ ਚੜ੍ਹ ਕੇ ਆਉਂਦਾ, ਤਾਂ ਸਿੰਘਾਂ ਨੇ ਉਹਦਾ ਹਮੇਸ਼ਾ ਜਵਾਬ ਦਿੱਤਾ। ਸਿੰਘਾਂ ਨੇ ਕਦੇ ਸ਼ਸਤਰ ਸੁੱਟੇ ਨਹੀਂ। ਤਾਂ ਇਹ ਜਿਹੜੀ ਵਾਰਤਾ, ਇਹ 3 ਜੂਨ ਦੀ ਆ, ਤੇ 3 ਜੂਨ ਨੂੰ ਦੱਸਦੇ ਆ ਵੀ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਕਿਸੇ ਵੀ ਪੱਤਰਕਾਰ ਦੇ ਨਾਲ ਕੀਤੀ ਇਹ ਆਖਰੀ ਵਾਰਤਾ ਸੀ। ਉਸ ਤੋਂ ਬਾਅਦ ਹਾਂਜੀ ਗੱਲਬਾਤ ਸੀ, ਆਖਰੀ ਵਾਰਤਾ ਸੀ। ਤੇ ਇਹ ਉਹਦੇ ਸ਼ਬਦ ਉਹਨੇ ਕਈ ਥਾਈਂ ਕੋਟ ਕੀਤੇ। 2 ਚੀਜ਼ਾਂ, ਕਿ ਮੌਤ ਤੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ, ਤੇ ਦੂਜਾ ਉਹ ਕਹਿੰਦੇ ਕਿ ਜੇ ਅੰਦਰ ਦਾਖਲ ਹੋਈ ਫੌਜ, ਤੇ ਫਿਰ ਸਿੰਘਾਂ ਨੇ ਕਦੇ ਸ਼ਸਤਰ ਸਿੱਟੇ ਨਹੀਂ। ਉਹ ਜਵਾਬੀ ਜਿਹੜੀ ਕਾਰਵਾਈ ਹੈ। ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ 4-5 ਜੂਨ ਨੂੰ ਦੋਨਾਂ ਪਾਸੇ ਹੀ ਗੋਲੀਬਾਰੀ ਜਿਹੜੀ ਉਹ ਸ਼ੁਰੂ ਹੋ ਗਈ ਸੀਗੀ। ਤੇ ਇਹ 1 ਜੂਨ ਨੂੰ, 2 ਜੂਨ ਦਾ ਜਿਹੜਾ ਦਿਨ ਸੀਗਾ, 1 ਜੂਨ ਵਾਲਾ, ਇੱਥੇ ਆਈਸੋਲੇਸ਼ਨ ਜਿਹੜੀ ਪੰਜਾਬ ਦੀ, ਅੰਮ੍ਰਿਤਸਰ ਸਾਹਿਬ ਨੂੰ ਪੰਜਾਬ ਦੇ ਬਾਰਡਰ ਨਾਲ ਸੀਲ ਕਰਨੇ, ਹਾਂਜੀ ਬਾਰਡਰ ਸੀਲ ਕਰਨੇ ਜਿਹਨੂੰ ਕਹਿੰਦੇ ਆ। ਤੇ ਸੰਚਾਰ ਦੇ ਸਾਧਨ, ਪੱਤਰਕਾਰਾਂ ਨੂੰ ਉੱਥੇ ਜਾਣ ਦੀ ਕੋਈ ਇਜਾਜ਼ਤ ਨਹੀਂ, ਕੁਛ ਨਹੀਂ। ਕੁਛ ਕੁ ਲੋਕ ਵਿਦੇਸ਼ੀ ਪੱਤਰਕਾਰ ਜਿਹੜੇ ਆਪਣੇ ਵਾਲੇ, ਤਾਂ ਉਹ ਅਲਾਉਡ ਹੀ ਨਹੀਂ ਸੀਗੇ। ਤਾਂ ਇੱਕ ਪੱਖੀ ਸੋਚ ਨੂੰ ਵੀ ਅਪਣਾਏ ਹੋਏ ਸੀਗੇ ਇਹਨਾਂ ਦੇ ਵਿੱਚੋਂ ਬਹੁਤੇ, ਤਾਂ ਸਾਰੇ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਸਿੱਖ ਪੱਤਰਕਾਰਾਂ ਨੇ ਵੀ ਚੰਗੀ ਇਸ ਬਾਬਤ ਬਾਅਦ ਦੇ ਵਿੱਚ ਹਾਂਜੀ ਤੱਥਾਂ ਤੇ ਹਵਾਲਿਆਂ ਨਾਲ। ਦੇਖੋ, ਇੱਕ ਚੀਜ਼ ਹੈਗੀ ਆ ਕਿ ਕਿਸੇ ਵੀ ਗੱਲ ਨੂੰ ਕਾਊਂਟਰ ਕਰਨ ਦੀ ਤੁਹਾਡੇ ਕੋਲੇ ਜਾਣਕਾਰੀ ਵੀ ਹੋਣੀ ਚਾਹੀਦੀ। ਇੱਕ ਬਿਰਤਾਂਤ ਨੂੰ ਜੇ ਤੁਸੀਂ ਕਾਊਂਟਰ ਕਰਨਾ, ਇੱਕ ਬਿਰਤਾਂਤ ਦਾ ਜੇਕਰ ਤੁਸੀਂ ਜਵਾਬ ਦੇਣਾ, ਇੱਕ ਪ੍ਰੋਪੇਗੈਂਡਾ ਨੂੰ ਰੋਕਣਾ, ਇੱਕ ਨੈਰੇਟਿਵ ਨੂੰ ਰੋਕਣਾ, ਤੇ ਉਹਦੇ ਲਈ ਤੁਹਾਡੇ ਕੋਲੇ ਕੁਝ ਤੱਥ ਤਾਂ ਹੋਣੇ ਚਾਹੀਦੇ ਆ। ਸਿੱਖ ਪੱਤਰਕਾਰਾਂ ਨੇ ਇਸ ਬਾਬਤ ਜੋ ਵੀ ਕੀਤਾ, ਇੱਕ ਸਿੱਖ ਪੱਤਰਕਾਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਨੇ ਬਹੁਤ ਆਲਾ ਦਰਜੇ ਦਾ ਕੰਮ ਕੀਤਾ ਸੀ ਦਰਬਾਰ ਸਾਹਿਬ ਤੇ ਹਮਲੇ ਬਾਬਤ ਰਿਪੋਰਟਿੰਗ ਕਰਨ ਦੇ ਵਿੱਚ। ਤੇ ਜਿਵੇਂ ਸੁਭਾਸ਼ ਕਿਰਪੇਕਰ ਜਾਂ ਮਾਰਕ ਟੁਲੀ, ਇਹ ਤਾਂ ਮਤਲਬ ਸਰਕਾਰੀ ਸੰਚਾਰ ਦੇ ਸਹਿਮਤੀ ਦੇ ਨਾਲ ਹੀ ਜਿਨ੍ਹਾਂ ਦੀਆਂ ਵਾਰਤਾਵਾਂ ਹੋਈਆਂ ਨੇ ਜਾਂ ਅੰਦਰ ਗਏ ਨੇ, ਤਾਂ ਉਹਦੇ ਵਿੱਚ ਸਹਿਮਤੀ ਨਾਲ ਹੀ ਗਏ ਨੇ। ਨਹੀਂ ਅਦਰਵਾਈਜ਼ ਕੋਈ ਉਦੋਂ ਪੰਛੀ ਵੀ ਪਰ ਨਹੀਂ ਸੀ ਉਹਨਾਂ ਥਾਵਾਂ ਤੇ ਤਾਂ ਮਾਰ ਸਕਦਾ। ਇਹੋ ਜਿਹਾ ਜਿਹੜਾ ਮਾਹੌਲ ਸਿਰਜਿਆ ਗਿਆ ਸੀਗਾ ਜੀ। ਜੀ, ਆਪਾਂ ਇਸੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਗੱਲਬਾਤ ਦਾ ਸਿਲਸਿਲਾ ਆਪਾਂ ਏਦਾਂ ਹੀ ਜਾਰੀ ਰੱਖਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਅੱਜ ਕਿਉਂਕਿ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਆਪਾਂ ਸਾਰੇ ਹਾਂ, ਤੇ ਅੱਜ ਜੂਨ ਦੇ ਵਿੱਚ ਜੋ ਕੁਝ ਵਾਪਰਿਆ, ਜੋ ਭਾਰਤੀ ਹਕੂਮਤ ਨੇ ਕੀਤਾ, ਤੇ ਜੋ ਉਸ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ, ਦੋਨੇ ਹੀ ਕਾਰਿਆਂ ਨੂੰ ਅੰਜਾਮ ਉਦੋਂ ਦੀ ਸੱਤਾ ਵੱਲੋਂ, ਮੌਜੂਦਾ ਸੱਤਾ ਵੱਲੋਂ ਦਿੱਤਾ ਜਾਂਦਾ ਹੈ। ਇਸੇ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਨਾਲ ਜੁੜੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਣ ਰਹੇ ਦੇਖ ਰਹੇ ਸਰੋਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਆਪਾਂ ਗੱਲਬਾਤ ਕਰ ਰਹੇ ਸੀ 1 ਜੂਨ ਦੇ ਵਾਲੇ ਦਿਨ ਦੀ। ਤਾਂ 1 ਜੂਨ ਵਾਲੇ ਦਿਨ ਦੀ ਜਿਹੜੀ ਗੱਲਬਾਤ ਆ, ਕੁਝ ਲੋਕ ਇਤਿਹਾਸਕਾਰ ਜਾਂ ਕਹਿ ਲਓ ਕਿ ਜਿਹੜੇ ਇਹ ਕਹਿੰਦੇ ਚਾਹੁੰਦੇ ਵੀ 1 ਜੂਨ ਨੂੰ ਦੁਵੱਲੀ ਗੋਲੀਬਾਰੀ ਸ਼ੁਰੂ ਹੋਈ ਸੀ, ਤਾਂ ਉਹ ਤੱਥ ਜਿਹੜਾ ਉਹ ਇੱਥੇ ਵੀ ਝੂਠਾ ਪੈ ਜਾਂਦਾ, ਕਿਉਂਕਿ ਇੱਕ ਕੰਧ ਦੀ ਉਸਾਰੀ ਨੂੰ ਲੈ ਕੇ CRPC ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕਾਰਕੁਨ ਆਮੋ ਸਾਹਮਣੇ ਹੋ ਗਏ ਸੀ, ਤਕਰਾਰ ਹੋਈ ਸੀ CRPF ਵਾਲੇ। ਹਾਂਜੀ ਹਾਂਜੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਕਹਿ ਲਓ ਜਾਂ ਉਹਦੇ ਵਿੱਚ ਜੋ ਸਿੰਘ ਸੀਗੇ, ਉਹਨਾਂ ਦਾ ਇਤਰਾਜ਼ ਸੀਗਾ ਉਸ ਕੰਧ ਨੂੰ ਲੈ ਕੇ, ਪਰ ਉਹ ਅੜੇ ਰਹੇ। ਤਾਂ ਉੱਥੇ ਫਿਰ ਜਦੋਂ ਗੋਲੀ ਚੱਲਦੀ ਹੈ ਤੇ ਉੱਥੇ ਮਹਿੰਗਾ ਸਿੰਘ, ਜਿਹੜੇ ਕਿ ਇਸ ਖੂਨੀ ਸਾਕੇ ਦੇ ਪਹਿਲੇ ਸ਼ਹੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਤੇ ਉਦੋਂ ਉਹਨਾਂ ਦੀ ਜਿਹੜੀ ਹੈ ਉਹ ਸ਼ਹਾਦਤ ਹੋ ਜਾਂਦੀ ਹੈ। ਜਨਰਲ ਸੁੰਦਰ ਜੀ ਤੇ ਜਨਰਲ ਵੈਦਿਆ, ਇਹ ਬੜੀ ਖਾਸ ਦਿਲਚਸਪੀ ਨਾਲ ਇਸ ਪੂਰੇ ਵਿੱਚ ਲੱਗੇ ਹੋਏ ਸੀਗੇ ਘੱਲੂਘਾਰੇ ਨੂੰ ਅੰਜਾਮ ਦੇਣ ਦੇ ਵਿੱਚ। 26-27 ਮਈ ਨੂੰ ਪੱਛਮੀ ਕਮਾਂਡ ਦਾ ਜਿਹੜਾ ਉਸ ਸਮੇਂ ਦਾ ਮੁਖੀ ਸੀ ਜਨਰਲ ਸੁੰਦਰ ਜੀ, ਉਹਨੂੰ ਵਿਚਾਰ ਵਟਾਂਦਰੇ ਲਈ ਸੱਦਿਆ ਗਿਆ ਸੀਗਾ ਦਿੱਲੀ। ਤੇ ਦਿੱਲੀ ਦੱਸਦੇ ਕਿ ਉਹਨੇ ਕਾਫੀ ਪਹਿਲੂਆਂ ਤੋਂ ਕੁਝ ਚੀਜ਼ਾਂ ਇਹੋ ਜਿਹੀਆਂ ਉੱਥੇ ਕੋਟ ਕੀਤੀਆਂ ਜਾਂ ਕਹੀਆਂ, ਜਿਹਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਤੇ ਇਸੇ ਤਰ੍ਹਾਂ ਜੇ ਆਪਾਂ ਅੱਗੇ ਚੱਲ ਗਏ, ਜਿਹੜੇ ਸਿੱਖ ਇਤਿਹਾਸਕਾਰ ਕੋਟ ਕਰਦੇ ਨੇ ਬਹੁਤੀਆਂ ਚੀਜ਼ਾਂ ਨੂੰ, ਤਾਂ DGP ਉਦੋਂ ਦੇ ਸੀਗੇ SPS ਔਲਖ, ਉਹ ਕਹਿੰਦੇ ਵੀ 29 ਮਈ ਨੂੰ ਹੀ ਉੱਥੇ ਕਨਫਰਮੇਸ਼ਨ ਹੋ ਗਈ ਸੀਗੀ ਕਿ ਹੁਣ ਜਿੰਨੀ ਜਲਦੀ ਹੋ ਸਕਦਾ, ਐਜ਼ ਸੂਨ ਐਜ਼ ਪੋਸੀਬਲ, ਇਸ ਪੂਰੇ ਜੋ ਪਲੈਨਿੰਗ, ਜਿਹਨੂੰ ਆਪਰੇਸ਼ਨ ਕਹਿੰਦੀ ਹੈ ਇੰਡੀਅਨ ਫੌਜ ਦੇ ਹਿਸਾਬ ਨਾਲ, ਤਾਂ ਉਹਨੂੰ ਅੰਜਾਮ ਦਿੱਤਾ ਜਾਵੇ। ਤਾਂ ਉਹਦੇ ਵਿੱਚ ਜਨਰਲ ਵੈਦਿਆ ਜਿਹੜਾ ਸੀਗਾ, ਉਹ ਬੜੇ ਸਰਗਰਮੀ ਦੇ ਨਾਲ ਤੇ ਬੜੇ ਧੜੱਲੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਅੰਜਾਮ ਦੇਣ ਦੇ ਵਿੱਚ, ਕਈ ਵਾਰੀ ਹੁੰਦਾ ਨਾ ਕਿ ਜਦੋਂ ਆਪਾਂ ਕੁਛ ਨੂੰ ਪਲਾਨ ਕਰਦੇ ਹਾਂ ਤੇ ਕੁਛ ਲੋਕ ਐਕਸਾਈਟਡ ਹੁੰਦੇ ਆ ਵੀ ਇਹ ਮੈਂ ਕਰਨਾ ਜਾਂ ਮੇਰੇ ਅਕੋਰਡਿੰਗ ਹੋ ਰਿਹਾ। ਕਈਆਂ ਦੀ ਖਾਸ ਦਿਲਚਸਪੀ ਹੋ ਜਾਂਦੀ ਕਿ ਇਹ ਮੇਰੇ ਅਕੋਰਡਿੰਗ ਹੋ ਰਿਹਾ ਜਾਂ ਮੇਰੀ ਇੱਛਾ ਦੇ ਮੁਤਾਬਕ ਹੋ ਰਿਹਾ। ਆਪਾਂ ਦੇਖਦੇ ਹਾਂ ਨਾ ਆਮ ਹੀ। ਤਾਂ ਉਹਦੇ ਵਿੱਚ ਇਹ ਦੋਨੇ ਜਾਣੇ, ਬਰਾੜ ਬਾਅਦ ਦੇ ਵਿੱਚ ਸ਼ਾਇਦ ਇਨਵੋਲਵ ਹੁੰਦੇ। ਬਰਾੜ ਉਹ ਹੈ ਜਿਹੜਾ ਜਿਓਗ੍ਰਾਫਿਕਲੀ ਜ਼ਿਆਦਾ ਇਨਵੋਲਵ ਸੀਗਾ, ਕਿ ਜਿਹਨੂੰ ਇਹ ਆਪਦੇ ਮੇਨ ਸੀਗਾ, ਹਾਂ, ਕਮਾਂਡ ਕਰ ਰਿਹਾ ਸੀਗਾ, ਹਾਂ। ਪਰ ਇਹ ਜਿਹੜਾ ਵੈਦਿਆ, AS ਵੈਦਿਆ ਤੇ ਸੁੰਦਰ ਜੀ, ਇਹਨਾਂ ਨੇ ਡਿਵੀਜ਼ਨ ਹੈੱਡਕੁਆਟਰ ਦਾ, 15 ਡਿਵੀਜ਼ਨ ਹੈੱਡਕੁਆਟਰ ਦਾ ਦੌਰਾ ਕੀਤਾ ਸੀਗਾ, ਤੇ ਇਹਨਾਂ ਨੇ ਪਲੈਨਿੰਗ ਦੇ ਵਿੱਚ ਇਹਨਾਂ ਦਾ ਖਾਸ ਯੋਗਦਾਨ ਸੀਗਾ। ਤੇ 28 ਮਈ 29 ਮਈ ਨੂੰ ਇਹਨਾਂ ਨੇ ਆਪਣੀਆਂ ਇਨਪੁਟਸ ਜਿਹੜੀਆਂ ਇਹਨਾਂ ਨੇ ਪਹਿਲਾਂ ਕੀਤੀਆਂ ਸੀਗੀਆਂ, ਉਹ ਸਰਕਾਰ ਨੂੰ ਦੇ ਦਿੱਤੀਆਂ ਸੀਗੀਆਂ। ਤੇ ਇਹ ਦੋਨੇ ਜਾਣੇ ਇੱਕ ਖਾਸ, ਜਿਵੇਂ ਆਪਾਂ ਕਹਿ ਲਈਏ ਕੁਝ ਬੰਦੇ ਇਹ ਨਹੀਂ ਹੁੰਦੇ ਕਿ ਪੁਸ਼ਟ ਕਰ ਲਈ ਕਿ ਵਾਕਈ ਹੋਣ ਜਾ ਰਿਹਾ, ਤਾਂ ਉਹ ਵੀ ਦਿਲਚਸਪੀ ਵੈਦਿਆ ਦੀ ਸੀਗੀ ਕਿ ਮੈਂ ਇੱਕ ਵਾਰੀ ਕਨਫਰਮ ਕਰ ਲਵਾਂ ਕਿ ਵਾਕਈ ਹੁਣ ਇੰਦਰਾ ਗਾਂਧੀ ਜਿਹੜੀ ਆ ਉਹ ਦਰਬਾਰ ਸਾਹਿਬ ਤੇ ਹਮਲਾ ਕਰਨ ਜਾ ਰਹੀ। ਬਿਲਕੁਲ, ਇਸੇ ਕਰਕੇ ਫਿਰ ਸੌਦਾ ਵੀ ਲੱਗਿਆ। ਬਿਲਕੁਲ ਪ੍ਰਵੀਨ, ਜਿਹੜਾ ਆਪਾਂ ਇਹ ਸਾਰਾ ਵਰਤਾਰਾ ਜਿਹੜਾ ਦੇਖਦੇ ਆ ਨਾ, ਵੀ ਇਹ ਸਾਰਾ ਕੁਝ ਵਾਪਰਿਆ, ਇੱਕ ਡਾਕਟਰ ਜੋਇਸ ਪੈਟੀਗਰੂ ਹੋਈ ਆ ਜੀ, ਉਹਨੇ ਸਿੱਖਾਂ ਨੂੰ ਤੇ ਪੰਜਾਬ ਨੂੰ 40 ਸਾਲ ਪੜ੍ਹਿਆ, ਉਹਦਾ ਅਧਿਐਨ ਕੀਤਾ। ਠੀਕ ਹੈ। ਉਸ ਦਾ 1984 ਦੇ ਕਤਲੇਆਮ ਦੇ ਉੱਤੇ ਇੱਕ ਜਿਹੜਾ ਕੋਟ ਆ ਨਾ, ਉਹ ਮੈਂ ਪਹਿਲੋਂ ਪੜ੍ਹਦਾ, ਫਿਰ ਆਪਾਂ ਉਹਦਾ ਪੰਜਾਬੀ 'ਚ ਦੱਸਦੇ ਹਾਂ, ਹਨਾ ਜੀ। The army went into Darbar Sahib
not to eliminate a political figure ਜੀ or a political movement, but to suppress the culture of a people, to attack their heart, to strike a blow at their spirit and self confidence. ਹੂੰ ਵੀ ਫੌਜ ਹੂੰ ਦਰਬਾਰ ਸਾਹਿਬ ਦੇ ਵਿੱਚ ਕਿਸੇ ਇੱਕ ਸਿਆਸੀ ਹੂੰ ਬੰਦੇ ਨੂੰ ਜਾਂ ਸਿਆਸੀ ਮੂਵਮੈਂਟ ਨੂੰ ਹੂੰ, ਉਹ ਖਤਮ ਦਬਾਉਣ ਕਰਨ ਦੇ ਨਹੀਂ ਸੀ ਲਈ ਗਈ। ਨਹੀਂ ਗਈ ਸੀ, ਹਾਂਜੀ ਬਲਕਿ ਇਹ ਲੋਕਾਂ ਦੇ ਸੱਭਿਆਚਾਰ ਨੂੰ, ਹੂੰ ਉਹਨਾਂ ਦਾ ਕਲਚਰ ਜਿਹੜਾ ਸੀ, ਉਹਨਾਂ ਹੂੰ ਦੇ ਦਿਲ ਦੇ ਉੱਤੇ ਹਮਲਾ ਕਰਨ ਗਏ ਸੀਗੇ, ਹੂੰ, ਤੇ ਉਹਨਾਂ ਦੀ ਜਿਹੜੀ ਸਪਿਰਿਟ ਆ ਤੇ ਉਹਨਾਂ ਹੂੰ ਦਾ ਜਿਹੜਾ ਆਤਮ ਵਿਸ਼ਵਾਸ ਆ ਜੋਸ਼ ਜਿਹੜਾ ਉਹਨੂੰ ਭੰਨਣ ਦੇ ਲਈ ਇੱਥੇ ਗਏ ਸੀਗੇ। ਜੀ ਸੋ ਇਸ ਹਮਲੇ ਦੇ ਪਿੱਛੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਜੀ ਕਿਉਂਕਿ ਇੰਦਰਾ ਗਾਂਧੀ ਨੂੰ ਇਸ ਚੀਜ਼ ਦਾ ਵੀ ਬਹੁਤ ਗੁੱਸਾ ਸੀ ਵੀ ਜਿਹੜੇ ਪੰਜਾਬੀ ਆ, ਸਿੱਖ ਆ, ਇਹਨਾਂ ਨੇ ਐਮਰਜੈਂਸੀ ਦਾ ਵਿਰੋਧ ਬਹੁਤ ਕੀਤਾ। ਹਾਂਜੀ ਹਾਂਜੀ ਉਹ ਜਿਹੜਾ ਗੁੱਸਾ ਆ ਉਹਦੇ ਮਨ ਦੇ ਵਿੱਚੋਂ ਨਿਕਲਿਆ ਤਾਂ ਨਿਕਲਿਆ ਨਹੀਂ ਸੀ। ਨਹੀਂ ਸੀਗਾ ਨਾ ਉਹ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਹੂੰ ਦੇਖਦੇ ਹਾਂ ਤੇ ਉਹ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਹੋਈਆਂ। ਜੀ ਜੀ ਮੈਨੂੰ ਉਹ ਫੌਜੀ ਦਾ ਨਾਮ ਭੁੱਲ ਗਿਆ ਜਿਨ੍ਹਾਂ ਨੇ ਕਿਹਾ ਸੀਗਾ ਵੀ ਤੁਸੀਂ ਗਲਤ ਕਰਨ ਜਾ ਰਹੇ ਆ। ਜੀ ਜੀ ਮੇਰੇ ਦਿਮਾਗ 'ਚੋਂ ਵਿਸਰ ਗਿਆ ਉਹ ਨਾਮ, ਜੇ ਯਾਦ ਆਇਆ ਤਾਂ ਮੈਂ ਚਲੋ ਸ਼ੇਅਰ ਕਰੂੰਗਾ। ਹੂੰ ਹੂੰ ਤਾਂ ਉਹਨਾਂ ਨੇ ਵੀ ਉਸ ਟਾਈਮ ਦੇ ਉੱਤੇ ਜਰਨੈਲਾਂ 'ਚੋਂ ਹੀ ਸੀਗੇ ਜਿਨ੍ਹਾਂ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਇਹ ਕੰਮ ਨਹੀਂ ਜਿਹੜਾ ਇਹ ਕੀਤਾ ਜਿਹੜਾ ਉਹ ਜਾ ਸਕਦਾ, ਵੀ ਇਹ ਟੋਟਲੀ ਇੱਕ ਗਲਤ ਚੀਜ਼ ਜਿਹੜੀ ਉਹ ਹੈਗੀ ਆ। ਸੋ ਇਹ ਹੁਣ ਤੁਸੀਂ ਆਪ ਦੇਖ ਸਤਿਆਪਾਲ ਸਕਦੇ ਹੋ। ਮਲਿਕ ਜਿਹੜੇ ਅੱਜ ਕੱਲ ਬੜੇ ਬੋਲਡ ਬੋਲਦੇ ਨੇ, ਹਾਂ ਹਾਂ ਉਹਨਾਂ ਨੇ ਵੀ ਇਦਾਂ ਹੀ ਵਰਜਿਆ ਸੀ। ਉਹ ਵਰਜਿਆ ਕਹਿੰਦੇ ਸੀ। ਵੀ ਤੂੰ ਇਹ 600 ਸਾਲ ਨਹੀਂ ਭੁੱਲਦੇ ਜਿਨ੍ਹਾਂ ਲੋਕਾਂ ਦੇ ਨਾਲ। ਉਹ ਬਾਅਦ ਦੇ ਵਿੱਚ ਕੋਟ ਵੀ SYL ਗੀਤ ਆਇਆ ਜਿਹੜਾ, ਉਹਦੇ ਵਿੱਚ ਉਹ ਕੋਟ ਵੀ ਹੁੰਦਾ ਹੈ, ਉਹਨਾਂ ਦੀ ਕਲਿੱਪ, ਉਹਦਾ ਹੈ ਜਿਹੜਾ ਹਾਂ ਆਡੀਓ ਕਲਿੱਪ, ਸ਼ਾਰਟ ਜੀ ਆਡੀਓ ਕਲਿੱਪ, ਤੇ ਉਹ ਸਤਿਆਪਾਲ ਮਲਿਕ ਦੀ ਹੈ। ਉਹਨੇ ਉਸ ਬੰਦੇ ਨੇ ਇਤਰਾਜ਼ ਜਤਾਇਆ ਸੀਗਾ ਕਿ ਇਹ ਜਿਹੜਾ ਸਟੈਪ ਹੈ ਇਹ ਤੈਨੂੰ ਤਾਂ ਮਹਿੰਗਾ ਪੈਣਾ ਹੀ ਪੈਣਾ, ਭਾਰਤ ਨੂੰ ਵੀ ਮਹਿੰਗਾ ਪਊਗਾ। ਹੁਣ ਤੁਸੀਂ ਦੇਖ ਲਓ ਵੀ ਉਸੇ ਦੇ ਹੀ ਪਰਿਵਾਰ ਚੋਂ ਹਾਂਜੀ ਉਹ ਤੁਰਿਆ ਫਿਰਦਾ ਹੈ, ਹਾਂਜੀ ਗਾਂਧੀ ਪਰਿਵਾਰ ਦਾ ਲਾਡਲਾ ਹਾਂਜੀ ਜਿਹੜਾ ਆ ਵੀ ਉਹ ਉਹ ਤਾਂ ਵਿਰੋਧੀ ਧਿਰ ਨੇ ਤਾਂ ਉਹਨੂੰ ਪੱਪੂ ਕਹਿ ਕੇ ਚੰਗਾ ਬਦਨਾਮ ਕਰ ਦਿੱਤਾ। ਹਾਂਜੀ ਉਹਦੀ ਇਹ ਸ਼ੋਅ ਕਰ ਦਿੱਤਾ ਵੀ ਉਹਦੇ ਹੈ ਨਹੀਂ, ਦਿਮਾਗ ਨਹੀਂ ਹੈ, ਕਿਉਂਕਿ ਇੱਕ ਅਜਿਹੇ ਚੀਜ਼ ਦੇ ਲਈ ਆਪਾਂ ਉਹ ਸ਼ਬਦ ਜਿਹੜਾ ਉਹ ਵਰਤਦੇ ਆ। ਤੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਇੱਥੇ ਆ ਕੇ ਲੋਕਾਂ ਦੀ ਹਮਦਰਦੀ ਲੈਣ ਦੇ ਲਈ ਉਹ ਆਏ ਆ, ਪਰ ਉਹਨਾਂ ਦੀ ਜੋ ਉਹ ਕੀਤਾ, ਚਲੋ ਇਹ ਨਹੀਂ ਆ ਵੀ ਉਹਨਾਂ ਨੇ ਮਾਫੀ ਮੰਗ ਲਈ ਤੇ ਕਿਤੇ ਲੋਕਾਂ ਨੇ ਭੁੱਲ ਜਾਣਾ, ਪਰ ਇੱਕ ਜਿਹੜੀ ਇਹ ਚੀਜ਼ ਕਰਨ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਐਟਲੀਸਟ ਸਪੇਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ, ਪਰ ਉਹ ਵੀ ਕਰਨ ਨੂੰ ਤਿਆਰ। ਹਾਂਜੀ, ਜੋ ਹੋ ਗਿਆ ਉਹਨੂੰ ਤਾਂ ਮਿਟਾਇਆ ਨਹੀਂ ਜਾ ਸਕਦਾ, ਉਹ ਤਾਂ ਰਹਿਣਾ ਹੀ ਹੈ। ਉਹ ਇੱਕ ਇਤਿਹਾਸ ਦੇ ਵਿੱਚ ਦਰਜ ਹੋ ਗਿਆ, ਜੋ ਵੀ ਕਤਲੇਆਮ ਹੋਇਆ, ਜੋ ਵੀ ਵਧੀਕੀ ਹੋਈ, ਜੋ ਜ਼ਬਰ ਹੋਇਆ, ਜ਼ੁਲਮ ਹੋਇਆ। ਪਰ ਹਾਂ ਇੰਨਾ ਜ਼ਰੂਰ ਹੈ ਕਿ ਤੁਸੀਂ ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਦੇ ਲਈ, ਲੋਕਾਂ ਨੂੰ ਨਿਆਂ ਦੇਣ ਦੇ ਲਈ ਕੀ ਪੈਰ ਪੜਦੇ ਹੋ। ਪਰ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਉਸ ਤੋਂ ਬਾਅਦ ਤਾਂ ਸਿੱਖ ਕਤਲੇਆਮ ਵਾਪਰਿਆ ਤੇ ਫਿਰ ਉਹਦੇ ਵਿੱਚ ਵੀ ਨਿਆਂ ਜਿਹੜਾ ਉਹ ਨਹੀਂ ਹੋਇਆ, ਉਲਟਾ ਸਿੱਖਾਂ ਨੂੰ ਹੀ ਵਿਲਨ ਬਣਾ ਕੇ ਪੇਸ਼ ਕੀਤਾ ਗਿਆ, ਤੇ ਉਲਟਾ ਇਹ ਵੀ ਕੀਤਾ ਗਿਆ ਕਿ ਕਿਸੇ ਤਰੀਕੇ ਨਾਲ ਇਹ ਗੱਲ ਸਾਡੀ ਜਿਹੜੀ ਅਸੀਂ ਸੰਸਦਾਂ ਦੇ ਵਿੱਚ ਖੜ ਕੇ ਸਾਡੇ ਮੈਂਬਰ ਪਾਰਲੀਮੈਂਟ ਬੋਲਦੇ ਰਹੇ ਕਿ ਜਰਾਇਮ ਪੇਸ਼ਾ ਕੌਮ ਹੈ ਤੇ ਇਹਨਾਂ ਨੂੰ ਬਣਾ ਹੀ ਦਿੱਤਾ ਜਾਵੇ। ਤਾਂ ਉੱਥੋਂ ਫਿਰ ਜਿਹੜੀ ਅਲੈਦਗੀ ਦੀ ਭਾਵਨਾ ਹੈ, ਜਿਹੜੀ ਅਲੱਗ ਰਹਿਣ ਦੀ ਇੱਕ ਭਾਵਨਾ ਹੈ, ਜਿਹੜਾ ਇੱਕ ਬੇਗਾਨਗੀ ਦਾ ਅਹਿਸਾਸ ਹੈ, ਉਹ ਥੋੜਾ ਜਿਹਾ ਹੋਰ ਗੂੜਾ ਹੋ ਗਿਆ। ਜੀ ਬਿਲਕੁਲ। ਤੇ ਦੱਸਦੇ ਜਾਈਏ ਜਿਹੜੇ ਅੱਜ ਸ਼ਾਮ ਦੇ ਜਿਹੜੇ ਗੁਰਬਾਣੀ ਦੇ ਦੀਵਾਨਾਂ ਦੇ ਵਿੱਚ ਵਿਸ਼ੇਸ਼ ਜਿਹੜੀ ਆ ਇਸ ਦੇ ਉੱਤੇ ਜਿਹੜੀ ਕਥਾ ਆ ਉਸ ਨੂੰ ਪੇਸ਼ ਕੀਤਾ ਜਿਹੜਾ ਹੋ ਜਾਵੇਗਾ, ਜੋ ਕਿ ਇਹ ਸਾਕਾ 1984 ਜਾਂ ਘੱਲੂ ਘਾਰਾ ਜਿਹੜਾ ਇਹ ਤੀਸਰਾ ਘੱਲੂ ਘਾਰੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆ, ਤੇ ਉਸ ਦੇ ਸੰਦਰਭ ਦੇ ਵਿੱਚ ਉਸ ਦੇ ਇਤਿਹਾਸਿਕ ਤੱਥ ਜਿਹੜੇ ਆ ਉਹ ਹੋਰ ਪੇਸ਼ ਜਿਹੜੇ ਉਹ ਕੀਤੇ ਜਾਣਗੇ। ਸੋ ਉਹ ਵੀ ਸੁਣਨਾ ਜਿਹੜਾ ਨਾ ਭੁੱਲਿਓ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ ਬਲਵਿੰਦਰ ਕੌਰ ਜੀ, ਸਵਿੰਦਰ ਕੌਰ ਜੀ, ਉਹ ਵੀ ਇਸ ਜਿਹੜੇ ਜੂਨ ਮਹੀਨੇ ਦੇ ਵਿੱਚ ਜੋ ਕਤਲੋਗਾਰ ਤੇ ਜੋ ਘੱਲੂ ਘਾਰਾ ਜਿਹੜਾ ਸਾਕਾ ਵਾਪਰਿਆ ਆ ਉਸ ਦੇ ਸੰਦਰਭ ਦੇ ਵਿੱਚ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਜੀ 30 ਮਈ ਨੂੰ ਜਨਰਲ ਵੈਦਿਆ ਨੇ ਸ੍ਰੀਨਗਰ ਦੇ ਵਿੱਚ ਲੋਕਾਂ ਨੂੰ ਇਹ ਗੱਲ ਕਹੀ ਸੀ ਕਿ ਦੇਸ਼ ਵਿਰੋਧੀ ਤਾਕਤਾਂ ਸਰਗਰਮ ਹੋ ਚੁੱਕੀਆਂ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ, ਤੇ ਇਹਦਾ ਸੱਦਾ ਦਿੱਤਾ ਸੀਗਾ, ਜਿਹਤੋਂ ਪਤਾ ਲੱਗਦਾ ਸੀਗਾ ਕਿ ਉਹ ਵਾਕਈ ਜਿਹੜੀ ਉਹਦੀ ਮਨਸ਼ਾ ਸੀ ਉਹਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਅੰਜਾਮ ਦੇ ਚੁੱਕਿਆ ਸੀ। 31 ਮਈ ਨੂੰ ਮੱਧ ਪ੍ਰਦੇਸ਼ ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਸੰਬੋਧਨ ਕੀਤਾ ਸੀ ਲੋਕਾਂ ਨੂੰ, ਤੇ ਉਸ ਸੰਬੋਧਨ ਦਾ ਜਿਹੜਾ ਥੀਮ ਸੀਗਾ, ਉਸ ਭਾਸ਼ਣ ਦਾ ਜਿਹੜਾ ਥੀਮ ਸੀਗਾ, ਉਹ ਇਹ ਸੀਗਾ ਕਿ ਲੋਕ ਧਰਮ ਤੇ ਪ੍ਰਦੇਸ਼ ਦੇ ਨਾਲ ਸੰਬੰਧਿਤ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਭਾਰਤੀ ਸਮਝਣ। ਇਹ ਗੱਲ ਤਾਂ ਕਹੀ ਸੀ ਤਾਂ ਜੋ ਲੋਕਾਂ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਇਕੱਠਾ ਕੀਤਾ ਜਾ ਸਕੇ।
ਸੋ ਪੂਰੀ ਸੂਝ-ਬੂਝ ਦੇ ਨਾਲ, ਪੂਰੇ ਹੋਸ਼ੋ-ਹਵਾਸ ਦੇ ਨਾਲ, ਪੂਰੇ ਇੱਕ ਪ੍ਰੋਪੇਗੰਡੇ ਦੇ ਤਹਿਤ ਇਹ ਸਾਰੇ ਕਾਸੇ ਨੂੰ ਅੰਜਾਮ ਤੁਸੀਂ ਦੇਖੋ ਕਿ ਸ੍ਰੀਨਗਰ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਉਹਨੂੰ ਇਹ ਜ਼ੋਰ ਲੱਗਿਆ ਪਿਆ ਸੀ ਸੱਤਾ ਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਸਿੱਖਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਜਾਵੇ ਤੇ ਉਹਨਾਂ ਦੀ ਜਿਹੜੀ ਜਿਵੇਂ ਤੁਸੀਂ ਚੜ੍ਹਦੀ ਕਲਾ ਜਾਂ ਉਹਨਾਂ ਦੀ ਜਿਹੜੀ ਸਪਿਰਿਟ ਹੈ, ਉਹਨਾਂ ਦੇ ਜਿਹੜੇ ਮਨਾਂ ਦੇ ਉੱਤੇ ਠੇਸ ਡੂੰਘੀ ਜਿਹੜੀ ਸੱਟ ਤੇ ਉਹ ਮਾਰੀ ਜਾਵੇ ਤੇ ਉਹਨਾਂ ਦਾ ਆਰਥਿਕ ਤੇ ਸਰੀਰਕ ਤੇ ਧਾਰਮਿਕ ਨੁਕਸਾਨ ਜਿਹੜਾ ਉਹ ਕੀਤਾ ਜਾਵੇ। ਜੀ ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਪ੍ਰਵੀਨ ਇੱਥੇ ਹੀ ਜੀ। ਹੁਣ ਸਮਾਪਤ ਹੈ ਜੀ। ਤੇ ਹੁਣ ਆਪਾਂ ਇਜਾਜ਼ਤ ਲਵਾਂਗੇ। ਇਸ ਤੋਂ ਅਗਲਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ, ਫਿਰ ਉਸ ਤੋਂ ਉਪਰੰਤ ਅਪਡੇਟ ਕੈਲੀਫੋਰਨੀਆ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਜੀ। ਤੇ ਇਦਾਂ ਹੀ ਪੰਜਾਬੀ ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ ਇਹਨਾਂ ਦਿਨਾਂ ਦੇ ਵਿੱਚ, ਇਸ ਪੂਰੇ ਹਫਤੇ ਦੇ ਵਿੱਚ। ਇਹਨਾਂ ਦਿਨਾਂ ਨੂੰ ਆਪਾਂ ਯਾਦ ਕਰਦੇ ਹੋਏ ਵੱਖ-ਵੱਖ ਪ੍ਰੋਗਰਾਮ ਇਦਾਂ ਇਤਿਹਾਸਿਕ ਚੀਜ਼ਾਂ ਦੇ ਨਾਲ, ਗੱਲਾਂ ਦੇ ਨਾਲ ਲੈ ਕੇ ਪੇਸ਼ ਹੁੰਦੇ ਰਹਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।